ਉਹ ਖੀਵਾ ਸਿੰਘ ਵੀ ਇਕੱਲਾ ਹੀ ਸੀ, ਅੱਗੋਂ ਉਹਦੇ ਪੁੱਤਰ ਸਨ। ਉਹਦਿਆਂ ਪੁੱਤਰਾਂ ਦੇ ਨਾਂ ਦਾ ਪਤਾ ਹੈ। ਉਹ ਦੱਸ ਦਿਓ। ਉਹਦੇ ਪੁੱਤਰ ਦੇ ਨਾਂ, ਇੱਕ ਦੇ ਨਾਂ ਸੀ ਫਕੀਰਾ ਸਿੰਘ। ਅੱਛਾ ਜੀ। ਇੱਕ ਦੇ ਨਾਂ ਸੀ ਬੰਤਾ ਸਿੰਘ। ਉਹਦੇ ਪੁੱਤਰਾਂ ਦੇ ਨਾਂ ਇਹ ਸਨ। ਸਹੀ ਹੋ ਗਿਆ। ਤੇ ਜਿਹੜਾ ਇਹ ਨੰਦ ਸਿੰਘ ਸੀ, ਹਾਂਜੀ, ਇਹਦਿਆਂ ਪੁੱਤਰਾਂ ਦੇ ਨਾਂ, ਉਹ ਇੱਕ ਦੇ ਨਾਂ ਕਪੂਰ ਸਿੰਘ ਸੀ। ਅੱਛਾ ਜੀ। ਇੱਕ ਦੇ ਨਾਂ ਬਲਕਾਰ ਸਿੰਘ ਸੀ। ਸਹੀ ਹੋ ਗਿਆ। ਇੱਕ ਦੇ ਨਾਂ ਬੰਤਾ ਸਿੰਘ ਸੀ। ਇੱਕ ਦੇ ਨਾਂ ਜੈਲ ਸਿੰਘ ਸੀ। ਵਾਹ ਜੀ, 4 ਪੁੱਤਰ। ਆ ਅੱਛਾ ਜੀ। ਤੇ ਬਾਬੇ ਉਹ ਉਸ ਟਾਈਮ ਕੋਈ ਇਹਨੇ ਜਿਹੜੇ ਨੇ ਸਿੱਖ ਸੁਖਾਂ ਦੇ ਘੁਲਦੇ ਬੜੇ ਹੁੰਦੇ ਨੇ, ਵਿੱਚ ਭਲਵਾਨ ਬੜੇ ਹੁੰਦੇ ਹੈ। ਉਹ ਜਰਨੈਲ ਸਿੰਘ ਜਿਹੜਾ ਸੀ ਨਾ, ਉਹ ਘੁਲਦਾ ਹੁੰਦਾ ਸੀ। ਅੱਛਾ। ਹਾਂ, ਕੁਸ਼ਤੀਆਂ ਕਰਦਾ ਹੈ। ਬੜੀ ਕੁਸ਼ਤੀ ਕਰਦਾ ਸੀ। ਆਪਣੇ ਇੱਥੇ ਪਿੰਡ ਵਿੱਚ ਜਾਂ ਲਾਂਭ ਵੀ ਜਾਂਦਾ ਹੈ? ਲਾਮੇ ਵੀ ਜਾ ਕੇ ਕਰਦਾ ਸੀ, ਇੱਥੇ ਪਿੰਡ 'ਚ ਵੀ ਕਰਦਾ ਸੀ। ਇੱਥੇ ਪਿੰਡ ਦੇ ਵਿੱਚ ਮੇਲਾ ਲੱਗਦਾ ਸੀ ਇੱਕ ਸੰਗ 15 ਫੱਗਣ ਦੀ। ਅੱਛਾ ਜੀ। ਉਹ ਸੰਗ ਦੇ ਉੱਤੇ ਇੱਥੇ ਨਾ ਕੁਸ਼ਤੀਆਂ ਹੁੰਦੀਆਂ ਸਨ, ਅਤੇ ਉਹ ਜਰਨੈਲ ਸਿੰਘ ਜਿਹੜਾ ਸੀ ਨਾ, ਉਹ ਕੁਸ਼ਤੀ ਕਰ। ਇੱਕ ਖੂਹ ਸੀ ਨਾਲ ਪਿੰਡ ਦੇ ਦੱਖਣ ਤੇ ਲਾਂਘੇ ਦੀ ਗੁੱਠ 'ਤੇ, ਉਹਦੇ ਨਾਂ ਸੀ ਕਿੰਗਰਿਆਂ ਵਾਲਾ। ਕਿੰਗਰਿਆਂ ਵਾਲਾ ਖੂਹ? ਕਿੰਗਰਿਆਂ ਵਾਲਾ ਖੂਹ। ਉਹ ਖੂਹ ਬਿਲਕੁਲ ਨੇੜੇ ਸੀ, ਨਜ਼ਦੀਕ ਸੀ, ਉਹ ਵੀ ਵਗਦਾ ਸੀ। ਅੱਛਾ। ਪਾਣੀ ਭਰਦੇ ਨੇ, ਪੈਲੀਆਂ ਨੂੰ ਵੀ ਉੱਥੇ ਲਾਉਂਦੇ? ਪਾਣੀ ਵੀ ਭਰਦੇ ਸਾਂ, ਪੈਲੀਆਂ ਨੂੰ ਵੀ ਲਾਉਂਦੇ ਸਾਂ। ਅੱਛਾ ਬਜ਼ੁਰਗੋ, ਜਿਹੜਾ ਤੁਸੀਂ ਦੱਸਿਆ ਜਿਹਦੇ 10 ਮਰਬੇ ਹੈ ਪੈਲੀ ਸਿੱਖ ਦੇ, ਹਾਂ, ਉਹ ਆਪ ਹੀ ਬੰਦੇ ਹੈ ਕਿ ਮਜ਼ਾਰੇ ਰੱਖੇ ਸਨ ਕੋਈ? ਤੇ ਮਜ਼ਾਰਿਆਂ ਨੂੰ ਵੀ ਦਿੱਤੀ ਸਨ, ਆਪ ਵੀ ਬੰਦੇ ਸਨ। ਕਿਹੜੇ ਮਜ਼ਾਰੇ ਭਲਾ ਬੰਦੇ ਹੈ ਕੋਈ ਯਾਦ? ਮਜ਼ਾਰੇ ਬੰਦੇ ਸਨ ਮਾਛੀ। ਅੱਛਾ ਜੀ। ਜੁਲਾ। ਹੈ। ਸਹੀ ਹੋ ਗਿਆ। ਤੇ ਇੱਥੇ ਉਸ ਟਾਈਮ ਕੋਈ ਮੇਲਾ ਜਾਂ ਦਰਬਾਰ ਹੁੰਦਾ ਸੀ 47 ਤੋਂ ਪਹਿਲਾਂ? ਮੇਲਾ ਜਿਹੜਾ ਸੀ ਨਾ, ਉਹ ਸੰਗ ਹੀ ਲੱਗਦਾ ਸੀ 15 ਫੱਗਣ ਦੀ। ਅੱਛਾ। ਉੱਥੇ ਕੌਡੀ ਹੁੰਦੀ ਸੀ? ਉੱਥੇ ਕੌਡੀ ਕਾਡੀ ਹੁੰਦੀ ਸੀ। ਅੱਛਾ ਅੱਛਾ। ਜਾਂਦੇ ਰਹੇ ਵੇਖਣ? ਹਾਂ, ਵੇਖਣ ਜਾਂਦੇ ਰਹੇ ਕੌਡੀ ਤੁਸੀਂ? ਹਾਂ, ਬਿਲਕੁਲ ਜਾਂਦੇ ਰਹੇ ਕੌਡੀ ਵੇਖਣ। ਬਾਬੇ ਪਿੰਡ ਸਕੂਲ ਹੁੰਦਾ ਸੀ? ਸਕੂਲ ਹੀ ਸੀ। ਕਿੰਨਾ ਤੱਕ ਸੀ ਸਕੂਲ? ਉਸ ਵੇਲੇ 5 ਜਮਾਤਾਂ ਦਾ ਸੀ। 5 ਜਮਾਤਾਂ ਸੀ। ਤੁਸੀਂ ਪੜ੍ਹੇ ਸਕੂਲ? ਮੈਂ ਸਕੂਲ ਵਿੱਚ ਉਸ ਵੇਲੇ 4ਥੀ ਜਮਾਤ ਵਿੱਚ ਪੜ੍ਹਦਾ ਸੀ। ਪੜ੍ਹਦਾ ਹੁਣ? ਤੇ ਕੋਈ ਸਿੱਖਾਂ ਸੁਖਾਂ ਤੁਹਾਡੇ ਕਲਾਸ ਫੈਲ ਹੁਣ ਕੋਈ? ਉਹ ਬਿਲਕੁਲ ਨਾਲ ਹੀ ਸਨ। ਕਿਹੜੇ ਸਨ ਤੁਹਾਨੂੰ? ਉਹ ਇੱਕ ਤੇ ਨੰਦ ਸਿੰਘ ਦਾ ਪੋਤਰਾ ਸੀ, ਮਲੂਕ ਸਿੰਘ। ਪੋਤਰਾ ਉਹਦਾ? ਅੱਛਾ, ਤੁਹਾਡਾ ਕਲਾਸ ਫੈਲੋ ਸੀ? ਕਲਾਸ ਫੈਲੋ ਸੀ। ਅੱਛਾ ਜੀ। ਤੇ ਇੱਕ ਉਹਦੇ ਨਾਂ ਸੀ ਬੱਖੀ ਅਸੀਂ ਉਹਨੂੰ ਆਂਦੇ ਸਾਂ, ਉਹ ਨੰਦ ਸਿੰਘ ਦਾ ਪੁੱਤਰ ਸੀ। ਅੱਛਾ ਜੀ। ਉਹ ਸਾਡੇ ਨਾਲ ਰਲ ਕੇ ਸਕੂਲੇ ਪੜ੍ਹਦੇ ਸਨ, ਰਲ ਕੇ ਅਸੀਂ ਖੇਡਦੇ ਵੀ ਰਹੇ ਹਾਂ। ਖੇਡਦੇ ਮੁੰਡੇ ਜਿਹੜੇ ਕੋਈ ਮਿੱਟੀ ਖੇਡਣੀ, ਕੋਈ ਟੱਲੇ ਮਾਰਨੇ, ਆਹੋ, ਉਹ ਰਲ ਕੇ ਅਸੀਂ ਖੇਡ। ਅੱਛਾ। ਸਿੱਖਾਂ ਦੇ ਘੋੜੀਆਂ ਵੇਖਿਆ ਦਾ ਸ਼ੌਕ ਬੜਾ? ਘੋੜੀਆਂ ਬੜੀਆਂ ਰੱਖੀਆਂ, ਸਿੱਖਾਂ ਵੀ ਰੱਖੀਆਂ ਸਨ। ਇਹਨਾਂ ਜਿਹੜਾ 10 ਮਰਬੇ ਤੁਸੀਂ ਦੱਸਿਆ, ਇੱਕ ਦੇ 8, ਇਹਨਾਂ ਕੋਲ ਆਇਆ ਸੀ ਕੋਈ ਘੋੜੀ? ਬਿਲਕੁਲ 2 ਘੋੜੀਆਂ ਸਨ ਉਹਨਾਂ ਕੋਲ, ਬੜੀਆਂ ਚੰਗੀਆਂ। ਤੇ ਉਹ ਵੈਸੇ ਸਵਾਰੀ ਵਾਸਤੇ ਜਾਂ ਭਜਾਉਂਦੇ ਹਰੇ? ਉਸਾਰੀ ਵਾਸਤੇ ਵੀ ਭਜਾ ਵੀ ਲੈਂਦੇ ਸਨ। ਤੇ ਸੰਗ ਤੇ ਮੇਲਾ ਲੱਗਦਾ ਸੀ ਨਾ, ਤੇ ਮੇਲੇ ਤੇ ਭਜਾਈ ਦੀਆਂ। ਹੈਲੋ, ਅਸਲਾਮ ਅਲੈਕੁਮ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰੇ ਨਾਲ ਅਕਰਮ ਸਾਹਿਬ। ਦੋਸਤੋ, 1947 ਦੀ ਇੱਕ ਨਵੀਂ ਕਹਾਣੀ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਇਸ ਟਾਈਮ ਅਸੀਂ ਪਿੰਡ ਬੈਠੇ ਹਾਂ ਨੱਥੂ ਸੇਵੀਆ, ਜਿਹੜਾ ਜ਼ਿਲ੍ਹਾ ਗੁਜਰਾਂਵਾਲਾ। ਇੱਥੇ ਬਜ਼ੁਰਗ ਸਾਨੂੰ ਇੱਕ ਮਿਲੇ ਨੇ ਜਿਹੜੇ ਇੱਥੋਂ ਦੇ ਵਸਿੰਦੇ ਨੇ, 1947 ਤੋਂ ਪਹਿਲਾਂ ਦੇ ਇੱਥੋਂ ਰਹਿਣ ਵਾਲੇ ਨੇ। ਇਹਨਾਂ ਕੋਲ ਕਹਾਣੀ ਪੁੱਛਦੇ ਹਾਂ 1947 ਪਾਰਟੀਸ਼ਨ ਦੀ, ਕਿ ਕਿਵੇਂ ਇੱਥੇ ਸਿੱਖ ਕਿਹੜੇ ਘਰ ਰਹਿੰਦੇ ਹਨ, ਜਾਂ ਕਿਹੜੀਆਂ ਕੌਮਾਂ, ਸਿੱਖ, ਹਿੰਦੂ, ਖੱਤਰੀ ਵਗੈਰਾ, ਮੁਸਲਮਾਨ ਕਿਹੜੇ ਰਹਿੰਦੇ ਹਨ, ਕਿਵੇਂ ਇੱਧਰੋਂ ਗਏ। ਅਤੇ ਸਾਰੀ ਹਿਸਟਰੀ ਜਿਹੜੀ ਬਾਬਾ ਜੀ ਯਾਰਾਂ ਕੋਲੋਂ ਇਹਨਾਂ ਜ਼ਬਾਨੀ ਪੁੱਛਣੀ ਹੈ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਬਜ਼ੁਰਗੋ ਕੀ ਹਾਲ ਹੈ? ਅਲਹਮਦੁਲਿਲਾ। ਠੀਕ ਜੀ। ਬਜ਼ੁਰਗੋ ਆਪਣਾ ਨਾਂ ਕੀ ਹੈ? ਮੇਰਾ ਨਾਂ ਹਾਜੀ ਮੁਹੰਮਦ ਸਦੀਕ। ਹਾਜੀ ਮੁਹੰਮਦ ਸਦੀਕ। ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਜੀ? ਮੇਰੇ ਵਾਲਾ ਸਾਹਿਬ ਦੇ ਨਾਂ ਸੀ ਹਯਾਤ ਮੁਹੰਮਦ ਨੰਬਰਦਾਰ। ਅੱਛਾ, ਨੰਬਰਦਾਰ ਸੀ ਪਿੰਡ ਦੇ? ਜੀ। ਹਯਾਤ ਮੁਹੰਮਦ ਨੰਬਰਦਾਰ ਜੀ। ਸਹੀ ਹੋ ਗਿਆ। ਬਜ਼ੁਰਗਾ, ਜਿਹੜਾ ਆਪਣਾ ਤੁਹਾਡੀ 1947 ਟਾਈਮ ਉਮਰ ਕਿੰਨੀ ਕੁ ਸੀ ਤਕਰੀਬਨ? ਉਮਰ ਉਸ ਵੇਲੇ ਮੇਰੇ ਖਿਆਲ ਦੇ ਮੁਤਾਬਕ ਮੇਰੀ ਹੈ ਸੀ ਕੋਈ 13-14 ਸਾਲ, ਯਾਨੀ 90 ਦੇ ਗੇੜ ਤੁਸੀਂ ਇਸ ਟਾਈਮ? ਹਾਂ। ਅੱਛਾ ਬਜ਼ੁਰਗਾ, ਪਿੰਡ ਕਿਹੜਾ ਜਿੱਥੇ ਬੈਠੇ ਅਸੀਂ? ਨੱਥੂ ਸੇਵੀਆ। ਤੇ ਇਹਦੀ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਜੀ? ਇਹਦੀ ਤਹਿਸੀਲ ਜਿਹੜਾ ਸੀ, ਉਹ ਵੀ ਤਹਿਸੀਲ ਤੇ ਜ਼ਿਲ੍ਹਾ ਗੁਜਰਾਂਵਾਲਾ ਸੀ, ਉਹ 47 ਵਿੱਚ। ਹਾਂ, ਠੀਕ ਹੈ। ਤੇ ਬਜ਼ੁਰਗੋ, ਇਹ ਪਿੰਡ ਦੇ ਆਲੇ ਦੁਆਲੇ ਦੇ ਪਿੰਡ ਕੋਈ 2-4 ਦੇ ਨਾਂ ਦੱਸ ਦਿਓ, ਕਿਹੜੇ? ਇਹ ਦੁਆਲੇ ਇਹਦੇ ਪਿੰਡ ਨਾਲ ਫਤਿਹ ਕੇ ਸੀ। ਹਾਂਜੀ। ਦੱਖਣ ਪਾਸੇ। ਹਾਂਜੀ। ਜਫਰਾਬਾਦ ਚੜ੍ਹਦੇ ਪਾਸੇ ਸੀ। ਠੀਕ ਹੋ ਗਿਆ। ਬੁੱਗਾ ਲਾਂਘੇ ਪਾਸੇ ਸੀ। ਸੂਰਤਾਬਾਦ। ਅੱਛਾ ਜੀ। ਚੱਬਾ। ਸੂਰਤਾਬਾਦ ਜਿਹੜਾ ਸੀ ਉਹ ਸਾਈਡ 'ਤੇ ਸੀ, ਗੁੱਠ 'ਚ ਲਾਂਘੇ ਦੀ ਤੇ ਪਹਾੜ ਦੀ ਵਿੱਚ।
ਤੇ ਚੱਬਾ ਜਿਹੜਾ ਸੀ ਉਹ ਸਿੱਧਾ ਪਹਾੜ ਸੀ। ਸਹੀ ਹੋ ਹਾਂ ਸਹੀ ਤੇ ਬਜ਼ੁਰਗੋ ਪਿੰਡ ਕਿੱਡਾ ਕੁ ਸੀ 47 ਤੋਂ ਪਹਿਲਾਂ? 47 ਤੋਂ ਪਹਿਲਾਂ ਪਿੰਡ ਇਹ ਵਾਹਵਾ ਹੀ ਸੀ, ਨਿਰਾ ਛੋਟਾ ਨਹੀਂ ਸੀ, ਵੱਡਾ ਸਾਰਾ ਹੀ ਸੀ। ਕਿੰਨੀਆਂ ਪੱਤੀਆਂ ਹੁੰਦਾ ਸੀ? 2 ਲੰਬਰਦਾਰ ਸਨ। ਅੱਛਾ ਜੀ। 4 ਪੱਤੀਆਂ ਸਨ। 4 ਪੱਤੀਆਂ ਸਨ। ਹਾਂ ਤੇ ਬਜ਼ੁਰਗੋ ਨੰਬਰਦਾਰਾਂ ਦੇ ਨਾਮ ਵੀ ਦੱਸ ਦਿਓ ਕਿਹੜੇ ਕਿਹੜੇ? ਲੰਬਰਦਾਰ ਇੱਕ ਤੇ ਸੀ ਨੰਦ ਸਿੰਘ, ਉਹ ਸਿੱਖ ਸੀ? ਸਿੱਖ ਸੀ। ਸਹੀ ਹੋ ਗਿਆ। ਇੱਕ ਲੰਬਰਦਾਰ ਸਾਡਾ ਵਾਲਦ ਸਾਹਿਬ ਸੀ, ਹਯਾਤ ਮੁਹੰਮਦ ਨੰਬਰਦਾਰ। ਅੱਛਾ ਤੁਹਾਡੇ ਵਾਲਦ ਸਾਹਿਬ ਸਨ? ਹਾਂ ਸਹੀ ਹੋ ਗਿਆ। ਤੇ ਬਜ਼ੁਰਗੋ ਇੱਥੇ ਕਿਹੜੀ ਕੌਮ ਦੇ ਬੰਦੇ ਰਹਿੰਦੇ ਹਨ? ਇੱਥੇ ਕੌਮ ਦੇ ਬੰਦੇ ਰਹਿੰਦੇ ਸਨ, ਕੋਈ ਵਿੱਚ ਦੂਜੇ ਬੰਦੇ ਥੋੜ੍ਹੇ ਸਨ, ਸਾਰੇ ਸਿਵੀਏ ਸਨ। ਅੱਛਾ ਜੀ। ਹਾਂ ਇਹ ਪਿੰਡ ਸਿਵੀਆਂ ਦਾ ਸੀ। ਸਿਵੀਏ ਸਨ। ਕਿਹੜੇ ਮਜ਼ਹਬ ਦੇ ਹਨ ਬੰਦੇ? ਮੁਸਲਮਾਨ ਸਨ ਸਾਰੇ। ਹਾਂਜੀ। ਇੱਥੇ 2 ਘਰ ਹੀ ਸਿੱਖਾਂ ਦੇ ਸਨ। 2 ਘਰ ਦੇ। ਹਾਂ ਸਹੀ ਹੋ ਗਿਆ। ਉਹ ਸਿੱਖਾਂ ਦੇ ਨਾਮਾਂ ਦਾ ਪਤਾ? ਹਾਂ ਨਾਂ ਦੱਸ ਦਿਓ। ਇੱਕ ਦੇ ਨਾਂ ਨੰਦ ਸਿੰਘ ਸੀ, ਹਾਂਜੀ ਉਹਦਾ ਘਰ ਸੀ। ਹਾਂਜੀ ਤੇ ਇੱਕ ਦੇ ਨਾਂ ਖੀਵਾ ਸਿੰਘ ਸੀ, ਉਹਦਾ ਘਰ ਸੀ। 2 ਘਰ ਸਿੱਖਾਂ ਦੇ ਸਨ। ਹਾਂ ਉਸ ਤੋਂ ਇਲਾਵਾ ਹੋਰ ਘਰ ਨਹੀਂ ਹਨ ਸਿੱਖਾਂ ਦੇ? ਨਹੀਂ ਹੋਰ ਘਰ ਸਿੱਖਾਂ ਦੇ ਹੈ ਸਨ, ਪਰ ਉਹ ਬੇਮਾਲਕ ਸਨ। ਅੱਛਾ ਨਹੀਂ ਉਹ ਜਿਹੜੇ ਹੈ ਸਨ ਦੱਸ ਦਿਓ ਉਹਨਾਂ ਦੇ ਵੀ ਕੋਈ ਬੇਮਾਲਕ ਕੋਈ ਉਹ ਵਰਨ ਸਨ ਇੱਥੇ, ਤੇ ਉਹ ਵਰਨ ਜਿਹੜੇ ਸਨ ਨਾ ਉਹਨਾਂ ਦਾ ਕੋਈ ਨਹੀਂ ਸੀ ਕੋਈ ਇੱਥੇ ਕੋਈ ਐਡੀ ਵੱਡੀ ਕੋਈ ਗੱਲਬਾਤ। ਸਿੱਖ ਵਰਨ ਉਹਨਾਂ ਦੀ ਜ਼ਾਤ ਸੀ ਵਰਨ? ਹਾਂ ਆਜ਼ਾਦ ਵਰਨ ਸੀ। ਅੱਛਾ ਟੋਟਲ ਸਿੱਖਾਂ ਦੇ ਘਰ ਕਿੰਨੇ ਕੋ ਹੈ? ਤੇ ਟੋਟਲ ਸਿੱਖਾਂ ਦੇ ਘਰ ਇੱਥੇ ਉਹ ਅਸਲ ਹਕੀਕਤ ਇੱਥੇ ਉਹ 2 ਹੀ ਸਨ। ਅੱਗੋਂ ਉਹਨਾਂ ਦੇ ਬੱਚੇ ਸਨ, ਤੇ ਉਹ ਬੱਚੇ ਜਿਹੜੇ ਸਨ ਵੱਖਰੇ ਵੀ ਉਸ ਵੇਲੇ ਕੋਈ ਨਹੀਂ ਸਨ, ਉਹ ਇਕੱਠੇ ਹੀ ਸਨ। ਅੱਛਾ ਨਹੀਂ ਤੇ ਮੁਸਲਮਾਨਾਂ ਸਿੱਖਾਂ ਤੋਂ ਇਲਾਵਾ ਹੋਰ ਕਿਹੜੇ ਹਨ? ਕੋਈ ਖੱਤਰੀ ਸਿੱਖ ਹਿੰਦੂ? ਖੱਤਰੀ ਹਿੰਦੂ ਹੋਈ ਸਨ। ਅੱਛਾ ਉਹ ਵੀ ਦੱਸੋ ਨਾ ਕਿਹੜੇ ਸਨ? ਤੁਹਾਨੂੰ ਤਾਂ ਪੁੱਛਿਆ ਵੀ ਕਿਹੜੇ ਹੈ ਮਜ਼ਹਬ ਵਾਲੇ? ਉਹ ਇੱਕ ਹਵੇਲੀ ਸੀ ਖੱਤਰੀ, ਉਹਦੇ ਨਾਂ। ਹਾਂਜੀ। ਇੱਕ ਜਿਹੜਾ ਸੀ ਉਹਦੇ ਨਾਂ ਰਾਮਾ ਖੱਤਰੀ ਸੀ। ਅੱਛਾ ਜੀ। ਇੱਕ ਜਿਹੜਾ ਸੀ ਉਹਦੇ ਨਾਂ ਸੀ ਵੇਖੋ ਜੀ ਦਰਸ਼ੂ ਮਾਟਾ। ਅੱਛਾ। ਇੱਕ ਜਿਹੜਾ ਸੀ ਉਹਦੇ ਨਾਂ ਸੀ ਦੁਕਾਨ ਉਸ ਪਾਈ ਸੀ, ਉਹਦੇ ਨਾਂ ਰਾਮਾ ਸੀ। ਅੱਛਾ ਜੀ। ਹਾਂ ਸਹੀ ਹੋ ਗਿਆ। ਹਾਂ ਬਜ਼ੁਰਗੋ ਪਿੰਡ ਦੇ ਵਿੱਚ ਉਹਨਾਂ ਘਰ ਕਿਹੜੀ ਸਾਈਡ ਦੇ ਹਨ ਸਿੱਖਾਂ ਦੇ? ਸਿੱਖਾਂ ਦੇ ਘਰ ਜਿਹੜੇ ਸਨ ਨਾ ਖੱਤਰੀਆਂ ਦੇ ਘਰ ਵਿਸ਼ਕਾਰ ਸਨ। ਤੇ ਇੱਕ ਸਿੱਖਾਂ ਦਾ ਘਰ ਜਿਹੜਾ ਨੰਦ ਸਿੰਘ ਦਾ ਸੀ ਉਹ ਵਿਸ਼ਕਾਰ ਸੀ ਪਿੰਡ ਦੇ। ਅੱਛਾ ਜੀ। ਤੇ ਜਿਹੜਾ ਖੀਵਾ ਸਿੰਘ ਦਾ ਘਰ ਸੀ ਉਹ ਪਿੰਡੋਂ ਦੱਖਣ ਵਾਲੇ ਪਾਸੇ ਸਾਈਡ ਤੇ ਸੀ। ਦੱਖਣ ਵਾਲੇ ਪਾਸੇ ਗੋਲ ਬਾਜ਼ਾਰੋਂ ਅੰਦਰ ਸੀ। ਸਹੀ ਹੋ ਗਿਆ। ਤੇ ਇੱਥੇ ਮਸਜਿਦਾਂ ਉਸ ਟਾਈਮ ਕਿੰਨੀਆਂ 47 ਤੋਂ ਪਹਿਲੇ? ਮਸਜਿਦਾਂ ਉਸ ਵੇਲੇ ਇੱਕੋ ਮਸਜਿਦ ਸੀ। ਪੱਕੀ ਸੀ? ਪੱਕੀ। ਤੇ ਸਿੱਖਾਂ ਦੇ ਗੁਰਦੁਆਰਾ ਵੀ ਪੱਕਾ ਸੀ। ਇੱਕ ਹੀ ਸੀ ਉਹਨਾਂ ਦਾ? ਇੱਕ ਹੀ ਸੀ ਗੁਰਦੁਆਰਾ। ਅੱਛਾ ਬਾਬੇ ਇਹ ਵੀ ਸਾਨੂੰ ਦੱਸ ਦਿਓ ਕਿ ਮਸਜਿਦ ਕਿਹੜੀ ਸਾਈਡ ਤੇ ਸੀ ਪਿੰਡ ਦੇ? ਮਸਜਿਦ ਪਹਾੜ ਵਾਲੀ ਸਾਈਡ ਤੇ ਸੀ ਪਿੰਡ ਦੇ। ਗੁਰਦੁਆਰਾ ਗੋਲ ਬਾਜ਼ਾਰ ਤੋਂ ਅੰਦਰ ਸੀ। ਹਾਂਜੀ। ਤੇ ਪਹਾੜ ਵਾਲੀ ਸਾਈਡ ਤੇ ਸੀ ਮਸਜਿਦ ਇੱਕੋ ਹੀ। ਅੱਛਾ ਤੇ ਗੁਰਦੁਆਰਾ ਕਿੱਧਰਲੇ ਪਾਸੇ? ਗੁਰਦੁਆਰਾ ਜਿਹੜਾ ਉਹ ਦੱਖਣ ਵਾਲੇ ਪਾਸੇ ਸੀ। ਉਹ ਗੋਲ ਬਾਜ਼ਾਰ ਦੇ ਨਾਲ ਹੀ ਸੀ, ਬਿਲਕੁਲ ਹੀ ਦੱਖਣ। ਸਹੀ ਹੋ। ਤੇ ਮਸਜਿਦ ਜਿਹੜੇ ਨੇ ਇਹ ਪੱਕੀ ਸੀ ਆਪਣੀ? ਹਾਂ। ਤੇ ਸਿੱਖਾਂ ਦਾ ਜਿਹੜਾ ਉਹ ਗੁਰਦੁਆਰਾ ਸੀ ਉਹ ਵੀ ਪੱਕਾ ਸੀ। ਉਹ ਵੀ ਪੱਕਾ ਸੀ। ਹਾਂ ਸਹੀ ਹੋ ਗਿਆ। ਤੇ ਉਹ ਗੁਰਦੁਆਰਾ ਉਹਨਾਂ ਵਾਹਵਾ ਬਣਾਇਆ ਸੀ ਕਿ ਐਵੇਂ ਪੂਰਾ ਜਿਹਾ ਹੀ? ਨਹੀਂ ਗੁਰਦੁਆਰਾ ਵਾਹਵਾ ਬਣਿਆ ਸੀ। ਹੁਣ ਉਹ ਗੁਰਦੁਆਰਾ ਥਾਂ ਮਸਜਿਦ ਬਣੀ। ਅੱਛਾ ਆਂਦਾ ਭਾ ਵੀ ਉਹਦੇ ਨਾਂ ਤੇ ਉਹਨਾਂ ਪੈਲੀਆਂ ਵੀ ਕੀਤੀਆਂ ਹੋਣ? ਬਿਲਕੁਲ ਪੈਲੀਆਂ ਦਿੱਤੀਆਂ ਸਨ। ਗੁਰਦੁਆਰੇ ਨੂੰ 8 ਪੈਲੀਆਂ ਸਨ। 8 ਪੈਲੀਆਂ ਮਸਜਿਦ ਦੇ ਨਾਂ ਸਨ। ਅੱਛਾ ਗੁਰਦੁਆਰੇ ਦੇ ਨਾਂ ਤੇ 8 ਸਨ ਤੇ ਮਸਜਿਦ ਦੇ ਨਾਂ ਵੀ 8 ਸਨ? ਮਸਜਿਦ ਦੇ ਨਾਂ ਵੀ 8 ਪੈਲੀਆਂ ਸਨ। ਅੱਛਾ ਸਹੀ। ਤੇ ਹਿੰਦੂਆਂ ਦਾ ਵੀ ਹੈ ਸੀ ਕੋਈ ਇੱਥੇ ਮਜ਼ਹਬੀ ਆਪਣਾ ਮੰਦਿਰ ਵਗੈਰਾ ਜਾਂ ਕੋਈ ਉਹਨਾਂ ਦਾ? ਮੰਦਿਰ ਉਹਨਾਂ ਦਾ ਕੋਈ ਨਹੀਂ ਸੀ, ਉਹਨਾਂ ਦੀ ਮਾਤਰਾ ਨਹੀਂ ਹੈ ਸੀ ਇੱਕ। ਅੱਛਾ ਜੀ। ਉਹ ਕਿੱਥੇ ਕਰਕੇ ਕਿੱਧਰ ਪਾਸੇ? ਉਹ ਪਿੰਡੋਂ ਲਾਂਦੇ ਪਾਸੇ ਸੀ। ਅੱਛਾ ਪਿੰਡੋਂ ਲਾਂਦੇ ਪਾਸੇ। ਹਾਂ। ਤੇ ਬਾਬੇ ਆਪਣੇ ਜਦੋਂ ਮੁਸਲਮਾਨ ਫੌਜ ਹੁੰਦੇ ਅਸੀਂ ਤੇ ਦਫਨਾ ਦਿੰਦੇ ਆ ਉਹਦੇ ਵਿੱਚ ਕਬਰਸਤਾਨ 'ਚ। ਹਾਂ ਕਬਰ ਕੱਢ ਕੇ। ਤੇ ਆਪਣੇ ਸਿੱਖ ਜਿਹੜੇ ਨੇ ਉਹ ਕਿੱਥੇ ਸਾੜਦੇ ਸੁੱਟਦੇ? ਉਹ ਸਾੜਦੇ ਸਨ ਉਹ ਪਿੰਡੋਂ ਤੇ ਚੜ੍ਹਦੇ ਤੇ ਦੱਖਣ ਦੀ ਗੋਠ ਤੇ ਉਹਨਾਂ ਦੀ ਮੜੀਆਂ ਸਨ। ਅੱਛਾ ਉੱਥੇ ਸਾੜਦੇ? ਉੱਥੇ ਸਾੜਦੇ ਸਨ। ਸਹੀ ਹੋ ਗਿਆ। ਅੱਛਾ ਬਿਲਕੁਲ ਜੀ। ਇਹਨਾਂ ਸਿੱਖਾਂ ਤੁਸੀਂ ਨਾਂ ਲਏ ਨੇ, ਇਹਨਾਂ ਨੂੰ ਕੋਈ ਪੈਲੀ ਪੁਲੀ ਵੀ ਹੈ ਸੀ ਜ਼ਮੀਨ? ਜ਼ਮੀਨ ਉਹਨਾਂ ਦੀ ਬੜੀ ਸੀ। ਕਿਹੜੇ ਸਿੱਖ ਦੀ ਕਿੰਨੀ ਕੁ ਸੀ ਦੱਸੋ ਜਰਾ ਸਾਨੂੰ? 10 ਮੁਰੱਬੇ ਨੰਦ ਸਿੰਘ ਕਿਆਂ ਦੀ ਸੀ। ਹਾਂਜੀ। ਤੇ 8 ਮੁਰੱਬੇ ਖੀਵਾ ਸਿੰਘ ਕਿਆਂ ਦੀ ਸੀ। ਇਹ ਨੰਦ ਸਿੰਘ ਤੇ ਖੀਵਾ ਸਿੰਘ ਭਰਾ ਸਨ ਕਿ ਵੱਖਰੇ? ਨਹੀਂ ਭਰਾ ਨਹੀਂ ਸਨ, ਵੱਖਰੇ। ਨੰਦ ਸਿੰਘ ਦੇ ਹੋਰ ਭਰਾ ਵੀ ਹੈ ਸਨ? ਨਹੀਂ ਨੰਦ ਸਿੰਘ ਦਾ ਹੋਰ ਭਰਾ ਹੈ ਸੀ ਤੇ ਉਹ ਅਸਾਂ ਨੰਦ ਸਿੰਘ ਹੀ ਵੇਖਿਆ। ਅੱਛਾ ਜੀ। ਉਹਦਾ ਭਰਾ ਹੈ ਸੀ, ਉਹਦੇ ਨਾਂ ਦੇ ਨੇ ਜਵੰਦ ਸਿੰਘ ਸੀ, ਉਹ ਨਹੀਂ ਅਸਾਂ ਵੇਖਿਆ।
ਅੱਛਾ ਅੱਛਾ, ਉਂਝ ਉਹਦਾ ਨਾਂ ਜਵੰਦ ਸਿੰਘ ਸੀ। ਜਵੰਦ ਸਿੰਘ ਸੀ। ਇਹਦੇ 10 ਪੈਲੀਆਂ ਹਨ, 10 ਮੁਰੱਬੇ ਹਨ ਇਹਦੇ? 10 ਮੁਰੱਬੇ। ਅੱਛਾ ਅੱਛਾ, ਇਹ ਇਹਨਾਂ ਦੇ ਕਿਹੜੇ ਪੈਸੇ ਹਨ ਪਿੰਡ ਤੇ ਪੈਲੀਆਂ ਪਤਾ? ਪਿੰਡ ਤੋਂ ਉਹਨਾਂ ਦਾ ਚੜ੍ਹਦੇ ਪਾਸੇ ਵੀ ਸੀ, ਹਾਂ ਹਾਂ, ਪਿੰਡੋਂ ਦੱਖਣ ਵੀ ਸੀ, ਅੱਛਾ ਜੀ, ਤੇ ਪਿੰਡੋਂ ਪਹਾੜ ਵੀ ਸੀ। ਉਹਨਾਂ ਪੈਲੀਆਂ ਵਿੱਚ ਖੂਹ ਖਾ ਮਸ਼ਹੂਰ ਹੋਣ, ਕਿਸੇ ਖੂਹ ਨਾਂ ਵੱਜਦਾ ਹੋਵੇ ਖੂਹ ਦਾ? ਖੂਹ ਇੱਕ ਦਾ ਨਾਮ ਵੱਜਦਾ ਸੀ, ਖੀਵਾ ਸਿੰਘ ਦਾ ਖੂਹ ਵੱਜਦਾ ਸੀ। ਉਹ ਪਿੰਡ ਦੇ ਚੜ੍ਹਦਾ ਤੇ ਪਹਾੜ ਵਾਲੀ ਗੁੱਠ 'ਤੇ ਸੀ, ਮੋਕਲਾ ਨਾਰ ਦੇ ਨਾਲ ਸੀ ਖੂਹ। ਅੱਛਾ ਅੱਛਾ ਅੱਛਾ, ਜਿੱਥੇ ਹੁਣ ਸੂਆ ਹੈ ਉਹ ਸੂਏ ਦੇ ਨਾਲ ਸੀ ਖੂਹ। ਉਹ ਤੇ ਖੂਹ ਹੁੰਦਾ ਸੀ? ਹਾਂ, ਖੂਹ ਹੁੰਦਾ ਸੀ। ਸਹੀ ਸਹੀ। ਤੇ ਦੂਸਰਾ ਕਿਹੜਾ ਘਰ ਦੱਸਿਆ ਜਿਹਦੇ 8 ਮੁਰੱਬੇ ਕਹਿ ਰਹੇ ਉਹਦਾ? ਉਹ ਖੀਵਾ ਸਿੰਘ ਦੀ ਸੀ 8 ਮੁਰੱਬੇ। ਤੇ ਉਹ ਕਿੰਨੇ ਭਰਾ ਸਨ ਭਲਾ? ਉਹ ਖੀਵਾ ਸਿੰਘ ਵੀ ਇਕੱਲਾ ਹੀ ਸੀ, ਉਹਦੇ ਪਿਓ ਅੱਗੋਂ ਉਹਦੇ ਪੁੱਤਰ ਸਨ। ਉਹਦੇ ਪਿਓ ਦਾ ਨਹੀਂ ਪਤਾ? ਖੀਵਾ ਸਿੰਘ ਉਹਦੇ ਪਿਓ ਦਾ ਪਤਾ ਨਹੀਂ, ਨਾਂ ਦਾ ਪਤਾ ਨਹੀਂ। ਅੱਛਾ ਅੱਛਾ ਅੱਛਾ, ਹਾਂ, ਸਹੀ ਹੈ। ਉਹਦੇ ਪੁੱਤਰਾਂ ਦੇ ਨਾਂ ਦਾ ਪਤਾ ਹੈ। ਉਹ ਦੱਸ ਦਿਓ। ਉਹਦੇ ਪੁੱਤਰ ਦੇ ਨਾਂ, ਇੱਕ ਦੇ ਨਾਂ ਸੀ ਖੀਵਾ ਸਿੰਘ, ਇੱਕ ਦੇ ਨਾਂ ਸੀ ਫਕੀਰਾ ਸਿੰਘ, ਅੱਛਾ ਜੀ, ਇੱਕ ਦੇ ਨਾਂ ਸੀ ਬੰਤਾ ਸਿੰਘ। ਉਹਦੇ ਪੁੱਤਰਾਂ ਦੇ ਨਾਂ ਇਹ ਸਨ। ਸਹੀ ਹੋ ਗਿਆ। ਤੇ ਜਿਹੜਾ ਇਹ ਨੰਦ ਸਿੰਘ ਸੀ, ਹਾਂਜੀ, ਇਹਦਿਆਂ ਪੁੱਤਰਾਂ ਦੇ ਨਾਂ, ਉਹ ਇੱਕ ਦੇ ਨਾਂ ਕਪੂਰ ਸਿੰਘ ਸੀ, ਅੱਛਾ ਜੀ, ਇੱਕ ਦੇ ਨਾਂ ਬਲਕਾਰ ਸਿੰਘ ਸੀ, ਸਹੀ ਹੋ ਗਿਆ। ਇੱਕ ਦੇ ਨਾਂ ਬੰਤਾ ਸਿੰਘ ਸੀ, ਇੱਕ ਦੇ ਨਾਂ ਜੈਲ ਸਿੰਘ ਸੀ। ਵਾਹ ਜੀ, 4 ਪੁੱਤਰ ਹੈ? ਆ ਅੱਛਾ ਜੀ। ਤੇ ਬਾਬੇ ਉਹ ਉਸ ਟਾਈਮ ਕੋਈ ਇਹਨੇ ਜਿਹੜੇ ਨੇ ਸਿੱਖ ਸੁਖਾਂ ਦੇ ਘੁਲਦੇ ਬੜੇ ਹੁੰਦੇ, ਇਹਨਾਂ ਵਿੱਚ ਭਲਵਾਨ ਬੜੇ ਹੁੰਦੇ ਹੈ? ਉਹ ਜਰਨੈਲ ਸਿੰਘ ਜਿਹੜਾ ਸੀ ਨਾ, ਉਹ ਘੁਲਦਾ ਹੁੰਦਾ ਸੀ। ਅੱਛਾ, ਹਾਂ, ਕੁਸ਼ਤੀਆਂ ਕਰਦਾ ਹੈ? ਬੜੀ ਕੁਸ਼ਤੀ ਕਰਦਾ ਸੀ। ਆਪਣੇ ਇੱਥੇ ਪਿੰਡ ਵਿੱਚ ਜਾਂ ਲਾਮ ਵੀ ਜਾਂਦਾ ਹੈ? ਲਾਮੇ ਵੀ ਜਾ ਕੇ ਕਰਦਾ ਸੀ, ਇੱਥੇ ਪਿੰਡ 'ਚ ਵੀ ਕਰਦਾ ਸੀ। ਇੱਥੇ ਪਿੰਡ ਦੇ ਵਿੱਚ ਮੇਲਾ ਲੱਗਦਾ ਸੀ ਇੱਕ ਸੰਗ 15 ਫੱਗਣ ਦੀ। ਅੱਛਾ ਜੀ। ਉਹ ਸੰਗ ਦੇ ਉੱਤੇ ਇੱਥੇ ਨਾ ਕੁਸ਼ਤੀਆਂ ਹੁੰਦੀਆਂ ਸਨ, ਤੇ ਉਹ ਜਰਨੈਲ ਸਿੰਘ ਜਿਹੜਾ ਸੀ ਨਾ, ਉਹ ਕੁਸ਼ਤੀ ਕਰਦਾ ਸੀ। ਸਹੀ ਹੈ। ਹਾਂ, ਤੇ ਕੁਸ਼ਤੀਆਂ ਜੋ ਹੁੰਦੀਆਂ ਕੋਈ ਨਾਮਕਨਾਮ ਵੀ ਉੱਥੇ ਮਿਲਦਾ ਹੁੰਦਾ ਹੈ ਕਿ ਨਹੀਂ? ਕਹਿੰਜੀ ਬਸ ਨਾਮ ਕਰਾਮ ਉਸ ਵੇਲੇ ਕੋਈ ਨਹੀਂ ਸੀ ਇੰਨਾ ਕੋ ਹੁੰਦਾ ਕੋਈ। ਆ ਸਹੀ ਹੈ। ਤੇ ਬਾਬੇ ਉਹ ਪਿੰਡ ਦੇ ਵਿੱਚ ਜਿਹੜੇ ਖੂਹ ਖਾ ਕਿੱਥੇ ਕਿੱਥੇ ਹੈ ਯਾਦ ਕੋਈ? ਪਿੰਡ ਦੇ ਵਿਚਕਾਰ ਖੂਹੀ ਸੀ ਇੱਕ ਹੀ ਸੀ ਪੂਰੇ ਪਿੰਡ 'ਚ? ਪਿੰਡ ਦੇ ਵਿਚਕਾਰ ਇੱਕ ਖੂਹੀ ਸੀ, ਉੱਥੋਂ ਹਿੰਦੂ ਪਾਣੀ ਛਾਣੀ ਭਰਦੇ ਸਨ। ਅੱਛਾ ਜੀ, ਉੱਥੇ ਮੁਸਲਮਾਨ ਭਰਦੇ? ਹਾਂ, ਤੇ ਉਹ ਸਾਰਾ ਪਿੰਡ ਉੱਥੇ ਭਰਦਾ ਸੀ ਮੁਸਲਮਾਨ? ਨਹੀਂ, ਦੂਜਾ ਪਿੰਡ ਜਿਹੜਾ ਸੀ ਉਹ ਇੱਥੇ ਮਸਜਿਦ ਜਿਹੜੀ ਸੀ ਨਾ ਪਹਾੜ ਵੱਲ, ਹਾਂਜੀ, ਗੋਲ ਸੜਕੋਂ ਅੰਦਰ, ਇੱਥੇ ਖੂਹੀ ਸੀ। ਉਹ ਦੂਜਾ ਪਿੰਡ ਜਿਹੜਾ ਸੀ ਉਹ ਪਾਣੀ ਇੱਥੋਂ ਭਰਦਾ ਸੀ। ਅੱਛਾ ਅੱਛਾ, ਇਸ ਖੂਹੀ ਤੋਂ। ਸਹੀ। ਦੂਜੇ ਪਿੰਡ ਤੋਂ ਕੀ ਮਰਾਦ? ਦੂਸਰੇ ਪੱਤੀ ਵਾਲੇ? ਆ ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਤੇ ਹਿੰਦੂਆਂ ਉਹ ਜਿਹੜਾ ਸਿੱਖਾਂ ਦਾ ਮੰਦਰ ਉਹ ਸੀ ਗੁਰਦੁਆਰਾ, ਉਹਦੇ ਵਿੱਚ ਵੀ ਹੋਣੀ? ਉਹਦੇ ਵਿੱਚ ਵੀ ਖੂਹੀ ਸੀ। ਮਸਜਿਦ ਦੇ ਅੰਦਰ ਵਜ਼ੂ ਕਰਨ ਵਾਸਤੇ ਆਏ ਖੂਹੀ ਆਪਣੇ? ਆਹੋ, ਮਸਜਿਦ ਦੇ ਵਿੱਚ ਜਿਹੜੀ ਸੀ ਪਹਾੜ ਵਾਲੇ ਪਾਸੇ ਇੱਕੋ ਮਸਜਿਦ ਸੀ, ਤੇ ਇਸ ਮਸਜਿਦ ਦੇ ਵਿੱਚ ਖੂਹੀ ਵੀ ਸੀ, ਵਜ਼ੂ ਕਰਨ ਵਾਲੀ ਵੀ ਜਗ੍ਹਾ ਸੀ, ਸਾਰੀ ਆਰਸ਼ਾ ਬਣੀ ਹੋਈ ਸੀ। ਇੱਕ ਖੂਹ ਸੀ ਨਾਲ ਪਿੰਡ ਦੇ ਦੱਖਣ ਤੇ ਲਾਂਦੇ ਦੀ ਗੁੱਠ ਤੇ, ਉਹਦੇ ਨਾਂ ਸੀ ਕਿੰਗਰਿਆਂ ਵਾਲਾ। ਕਿੰਗਰਿਆਂ ਵਾਲਾ ਖੂਹ? ਕਿੰਗਰਿਆਂ ਵਾਲਾ ਖੂਹ। ਉਹ ਖੂਹ ਬਿਲਕੁਲ ਨੇੜੇ ਸੀ, ਨਜ਼ਦੀਕ ਸੀ, ਉਹ ਵੀ ਵਗਦਾ ਸੀ। ਅੱਛਾ, ਪਾਣੀ ਭਰਦੇ ਆ ਤੇ ਪੈਲੀਆਂ ਨੂੰ ਵੀ ਉੱਥੇ ਲਾਉਂਦੇ? ਪਾਣੀ ਵੀ ਭਰਦੇ ਸਾਂ, ਪੈਲੀਆਂ ਨੂੰ ਵੀ ਲਾਉਂਦੇ ਸਾਂ। ਅੱਛਾ ਬਜ਼ੁਰਗੋ, ਜਿਹੜਾ ਤੁਸੀਂ ਦੱਸਿਆ ਜੇ 10 ਮੁਰੱਬੇ ਹੈ ਪੈਲੀ ਸਿੱਖ ਦੇ, ਉਹ ਆਪ ਹੀ ਬੰਦੇ ਹੈ ਕਿ ਮਜ਼ਾਰੇ ਰੱਖੇ ਸਨ ਕੋਈ? ਤੇ ਮਜ਼ਾਰਿਆਂ ਨੂੰ ਵੀ ਦਿੱਤੀ ਸਨ, ਆਪ ਵੀ ਬੰਦੇ ਸਨ। ਕਿਹੜੇ ਮਜ਼ਾਰੇ ਭਲਾ ਬੰਦੇ ਹੈ ਕੋਈ ਯਾਦ? ਮਜ਼ਾਰੇ ਬੰਦੇ ਸਨ ਮਾਛੀ। ਅੱਛਾ ਜੀ। ਜੁਲਾ। ਹੈ। ਸਹੀ ਹੋ ਗਿਆ। ਤੇ ਇੱਥੇ ਉਸ ਟਾਈਮ ਕੋਈ ਮੇਲਾ ਜਾਂ ਦਰਬਾਰ ਹੁੰਦਾ ਸੀ 47 ਤੋਂ ਪਹਿਲਾਂ? ਮੇਲਾ ਜਿਹੜਾ ਸੀ ਨਾ, ਉਹ ਇਹ ਸੰਗ ਹੀ ਲੱਗਦਾ ਸੀ 15 ਫੱਗਣ ਦੀ। ਅੱਛਾ ਜੀ, ਉੱਥੇ ਕੌਡੀ ਹੁੰਦੀ ਸੀ? ਉੱਥੇ ਕੌਡੀ ਕਾਡੀ ਹੁੰਦੀ ਸੀ। ਅੱਛਾ ਅੱਛਾ, ਜਾਂਦੇ ਰਹੇ ਵੇਖਣ? ਹਾਂ, ਵੇਖਣ ਜਾਂਦੇ ਰਹੇ ਕੌਡੀ ਤੁਸੀਂ? ਹਾਂ, ਬਿਲਕੁਲ ਜਾਂਦੇ ਰਹੇ ਕੌਡੀ ਵੇਖਣ। ਬਾਬੇ ਪਿੰਡ ਸਕੂਲ ਹੁੰਦਾ ਸੀ? ਸਕੂਲ ਹੀ ਸੀ। ਕਿੰਨਾ ਤੱਕ ਸੀ ਸਕੂਲ? ਉਸ ਵੇਲੇ 5 ਜਮਾਤਾਂ ਦਾ ਸੀ। 5 ਜਮਾਤਾਂ ਸੀ। ਤੁਸੀਂ ਪੜ੍ਹੇ ਸਕੂਲ? ਮੈਂ ਸਕੂਲ ਵਿੱਚ ਉਸ ਵੇਲੇ 4ਥੀ ਜਮਾਤ ਵਿੱਚ ਪੜ੍ਹਦਾ ਸੀ। ਪੜ੍ਹਦਾ ਹੁਣ? ਤੇ ਕੋਈ ਸਿੱਖਾਂ ਸੁੱਖਾਂ ਤੁਹਾਡੇ ਕਲਾਸ ਫੈਲੋ ਹੁਣ ਕੋਈ? ਉਹ ਬਿਲਕੁਲ ਨਾਲ ਹੀ ਸਨ। ਕਿਹੜੇ ਸਨ ਸਿੱਖਾਂ? ਉਹ ਇੱਕ ਤੇ ਨੰਦ ਸਿੰਘ ਦਾ ਪੋਤਰਾ ਸੀ, ਮਲੂਕ ਸਿੰਘ। ਪੋਤਰਾ ਉਹਦਾ? ਪੋਤਰਾ ਉਹਦਾ। ਅੱਛਾ, ਤੁਹਾਡਾ ਕਲਾਸ ਫੈਲੋ ਸੀ? ਕਲਾਸ ਫੈਲੋ ਸੀ। ਅੱਛਾ ਜੀ। ਤੇ ਇੱਕ ਉਹਦੇ ਨਾਂ ਸੀ ਬੱਖੀ ਅਸੀਂ ਉਹਨੂੰ ਆਂਦੇ ਸਾਂ, ਉਹ ਨੰਦ ਸਿੰਘ ਦਾ ਪੁੱਤਰ ਸੀ। ਅੱਛਾ ਜੀ। ਉਹ ਸਾਡੇ ਨਾਲ ਰਲ ਕੇ ਸਕੂਲੇ ਪੜ੍ਹਦੇ ਸਨ, ਰਲ ਕੇ ਅਸੀਂ ਖੇਡਦੇ ਵੀ ਰਹੇ ਹਾਂ। ਆ ਖੇਡਦੇ ਮੁੰਡੇ ਜਿਹੜੇ ਕੋਈ ਮਿੱਟੀ ਖੇਡਣੀ, ਕੋਈ ਟੱਲੇ ਮਾਰਨੇ, ਆਹੋ, ਉਹ ਰਲ ਕੇ ਅਸੀਂ ਖੇਡਦੇ। ਲਾ ਕੋਈ ਐਵੇਂ ਚੀਜ਼ਾਂ। ਹਾਂ, ਸਹੀ ਹੋ ਗਿਆ। ਤੇ ਤੁਹਾਡਾ ਮਾਸਟਰ ਕਿਹੜਾ ਹੁੰਦਾ ਸੀ, ਯਾਦ ਹੈ ਕੋਈ ਉਸ ਟਾਈਮ? ਮਾਸਟਰ ਸਾਡਾ ਯਾਦ ਹੈ। ਮੁਸਲਮਾਨ ਸੀ? ਮੁਸਲਮਾਨ ਸੀ, ਨਵਾਬ ਨਾਂ ਸੀ ਉਹਦੇ, ਚੱਬੇ ਦਾ ਸੀ।
ਅੱਛਾ ਚੱਬੇ ਪਿੰਡੋਂ ਆਉਂਦਾ ਹੁੰਦਾ ਸੀ। ਚੱਬਿਓਂ ਆਉਂਦਾ ਹੁੰਦਾ ਸੀ। ਅੱਛਾ ਅੱਛਾ ਤੇ ਹੈਡ ਮਾਸਟਰ ਕਿਹੜਾ ਹੁੰਦਾ ਸੀ? ਹੈਡ ਮਾਸਟਰ ਜਿਹੜਾ ਸੀ ਨਾ ਉਹ ਅਸਾਂ ਤੇ ਨਵਾਬਿਆ ਕਿ ਪੰਜਾਂ ਜਮਾਤਾਂ ਦਾ ਸਕੂਲ ਸੀ। ਇੱਥੇ ਵੱਡਾ ਹੈਡ ਮਾਸਟਰ ਕੋਈ ਏਡਾ ਕੋਈ ਖਾਸ ਹੈ ਸੀ ਕੋਈ ਨਾ। ਹਾਂ ਸਹੀ। ਬਜ਼ੁਰਗੋ ਤੇ ਸਿੱਖਾਂ ਦੇ ਮੁਸਲਮਾਨਾਂ ਦਾ ਉਸ ਟਾਈਮ ਰਹਿਣ ਸਹਿਣ ਕਿਵੇਂ ਦਾ ਸੀ? ਰਹਿਣ ਸਹਿਣ ਉਸ ਵੇਲੇ ਇਸ ਤਰ੍ਹਾਂ ਦਾ ਸੀ ਭਾਈ ਇੱਕ ਦੂਜਾ ਬਰਾਦਰੀ ਨਾਲ ਨਾ ਭਾਜੀਆਂ ਵਰਤੋਂ ਵੀ ਹੈ ਸੀ। ਅੱਛਾ ਜੀ। ਬਾਕੀ ਇਹ ਵੀ ਖਾਣ ਪੀਣ ਜਿਹੜਾ ਹੈ ਨਾ ਉਹ ਅਲੱਗ ਹੀ ਸੀ। ਅੱਛਾ ਅੱਛਾ ਹਾਂ ਸਹੀ। ਨਹੀਂ ਤੇ ਉਹ ਸਿੱਖਾਂ ਦੇ ਜਿਵੇਂ ਹੁਣ ਈਸਾਈਆਂ ਨੂੰ ਸੱਦ ਲੈਂਦੇ ਆ, ਉਹਨਾਂ ਦੇ ਭਾਂਡੇ ਲੈਦਾ ਹੁੰਦੇ ਨੇ ਜਾਂ ਕੋਈ ਸਿਸਟਮ ਕਰਨੇ ਆ ਸੱਦਨੇ ਇਹ ਸਿੱਖ ਮੁਸਲਮਾਨ ਨੂੰ ਆਪਣੀ ਸ਼ਾਦੀ ਤੇ ਬੁਲਾਉਂਦੇ ਹੈ ਸ਼ਾਦੀ ਤੇ ਬੁਲਾ ਲਈਦਾ ਸੀ ਸ਼ਾਦੀਆਂ ਤੇ। ਸਿੱਖ ਸਾਨੂੰ ਸੱਦ ਲੈਂਦੇ ਸਨ ਮੁਸਲਮਾਨਾਂ ਨੂੰ, ਅਸੀਂ ਸਿੱਖਾਂ ਨੂੰ ਵੀ ਸੱਦ ਲੈਂਦੇ ਸਾਂ ਸ਼ਾਦੀਆਂ ਸ਼ੁਦੀਆਂ ਤੇ ਇਕੱਠੇ ਹੋ ਜਾਂਦੇ ਸਾਂ। ਰੋਟੀ ਉਹਨਾਂ ਸੁੱਕੀ ਦਿੰਦੇ ਕਿ ਉਹ ਨਾਲ ਹੀ ਖਾਂਦੇ? ਰੋਟੀ ਸੁੱਕੀ ਨਾਲ ਨਹੀਂ ਸਨ ਖਾਂਦੇ। ਅੱਛਾ ਅੱਛਾ। ਅਸੀਂ ਵੀ ਉਹਨਾਂ ਨਾਲ ਨਹੀਂ ਸਨ ਖਾਂਦੇ, ਉਹ ਸਾਡੇ ਨਾਲ ਨਹੀਂ ਸਨ ਖਾਂਦੇ। ਅੱਛਾ ਅੱਛਾ ਅੱਛਾ। ਯਾਨੀ ਕੋਈ ਲੈਦਾ ਨਾਈ ਦੇ ਦਿੰਦੇ ਹੋਣਗੇ ਮੁਸਲਮਾਨ, ਉਹਨਾਂ ਬਰਤਨ ਵੀ ਇਹ ਪਕਾ ਕੇ ਨਾ ਹੁੰਦੇ? ਨਾ ਉਹਨਾਂ ਦਾ ਇਹ ਹੀ ਹੁੰਦਾ ਸੀ ਵੀ ਉਹਨਾਂ ਨੂੰ ਕੋਈ ਸੁੱਕਾ ਰਾਸ਼ਨ ਜਿਹੜਾ ਨਾ ਉਹ ਦੇ ਸਕਦਾ, ਉਹਨੂੰ ਆਪਣੇ ਘਰ ਪਕਾ ਲੈਣੀ ਜਾਂ ਜੋ ਮਰਜ਼ੀ ਕਰਨੀ। ਅੱਛਾ ਅੱਛਾ ਅੱਛਾ। ਮਿਲਣ ਉਹਨਾਂ ਨਾਲ ਕੋਈ ਲੈਣ ਦੇਣ ਵੀ ਸੀ? ਨਹੀਂ ਇਹਦਾ ਲੈਣ ਦੇਣ ਅਸੀਂ ਹੁਣ ਆਪਣਾ ਦਿੰਦੇ ਆ ਸਲਾਮੀਆਂ ਨੇ, ਸਲਾਮੀਆਂ ਸਲੂਮੀਆਂ ਉਹ ਵੀ ਦਿੰਦੇ ਸਨ, ਅਸੀਂ ਵੀ ਉਹਨਾਂ ਨੂੰ ਦਿੰਦੇ ਸਾਂ। ਅੱਛਾ ਬਜ਼ੁਰਗੋ ਉਹ ਸਲਾਮੀ ਕਿੰਨੀ ਕੁ ਪਾਉਂਦੇ ਹੋ? ਅਸੀਂ ਤਾਂ ਹੁਣ 5-5 ਹਜ਼ਾਰ ਵੀ ਕੋਈ ਤੁਸੀਂ 5-5 ਦੀ ਤੇ ਉਸ ਵੇਲੇ ਤੋਂ ₹1.25 ਹੁੰਦਾ ਸੀ। ₹1.25 ਵੀ ਮਸਾਂ ਹੁੰਦਾ ਸੀ। ਅੱਛਾ ਜੀ। ਹਾਂ ਇਹ ਵੀ ਬੜਾ ਸੀ। ਬੜਾ। ਅੱਛਾ ਤਾਂ ਮਹਿੰਗਾਈ ਦੀ ਥੋੜਾ ਦੱਸੋ ਵੀ ਉਦੋਂ ਕਿੰਨੀ ਕੁ ਕਿਵੇਂ ਮੱਝਾਂ ਮਹਿੰਗਾਈ ਥੋੜੀ ਗੱਲ ਸੁਣਾਓ ਨਾ ਸਾਨੂੰ ਪੁਰਾਣੀ। ਮੱਝਾਂ ਉਸ ਵੇਲੇ ਜਿਹੜੀਆਂ ਸਨ ਨਾ ਉਹ ਕੁਛ 6 ਦੀ। ਅੱਛਾ ਜੀ। 20 ਹੁੰਦੀਆਂ ਸਨ। ਜਿਹੜੀ ਹੁਣ ਸਾਡੇ ਇੱਥੇ 4 ਲੱਖ 5 ਲੱਖ ਦੀ, ਜਿਹੜੀ ਹੁਣ ਇੱਥੇ 5-6 ਲੱਖ ਦੀ ਹੈ ਨਾ, ਉਸ ਵੇਲੇ ਉਹ ਮੱਝ ਮਸਾਂ 100 ਦੀ ਹੁੰਦੀ ਸੀ। ਅੱਛਾ ਜੀ। ਹਾਂ ਚੰਗੀ ਚੋਟੀ ਦੀ। ਚੰਗੀ ਚੋਟੀ ਦੀ। ਸਹੀ ਹੋ ਗਿਆ। ਅੱਛਾ ਸਿੱਖਾਂ ਦੇ ਘੋੜੀਆਂ ਵੇਖਿਆਂ ਦਾ ਸ਼ੌਕ ਬੜਾ? ਘੋੜੀਆਂ ਬੜੀਆਂ ਰੱਖੀਆਂ ਸਿੱਖਾਂ ਵੀ ਰੱਖੀਆਂ ਸਨ। ਇਹਨਾਂ ਜਿਹੜਾ 10 ਮਰਬੇ ਤੁਸੀਂ ਦੱਸਿਆ 1 ਦੇ 8 ਇਹਨਾਂ ਕੋਲ ਆਇਆ ਸੀ ਕੋਈ ਘੋੜੀ? ਬਿਲਕੁਲ 2 ਘੋੜੀਆਂ ਸਨ ਉਹਨਾਂ ਕੋਲ ਬੜੀਆਂ ਚੰਗੀਆਂ। ਇਹ ਵੈਸੇ ਸਵਾਰੀ ਵਾਸਤੇ ਜਾਂ ਭਜਾਉਂਦੇ ਹਰੇ? ਉਸਾਰੀ ਵਾਸਤੇ ਵੀ ਭਜਾ ਵੀ ਲੈਂਦੇ ਸਨ ਤੇ ਸੰਗ ਤੇ ਮੇਲਾ ਲੱਗਦਾ ਸੀ ਨਾ ਤੇ ਮੇਲੇ ਤੇ ਭਜਾਈਦੀਆਂ ਵੀ ਸਨ। ਅੱਛਾ ਜੀ। ਹਾਂ ਭਜਾਉਂਦੇ ਹੁੰਦੇ? ਹਾਂ ਹਾਂ ਭਜਾਉਂਦੇ ਹੁੰਦੇ ਸਨ। ਸਹੀ। ਅੱਛਾ ਜੀ। ਹੋਰ ਕੋਈ ਗੱਲਬਾਤ ਸੁਣਾਓ ਨਾ ਕੋਈ ਉਸ ਟਾਈਮ ਦੀ ਤੁਹਾਡੇ ਬੇਲੀ ਬੁਲੇਟ ਤੁਹਾਨੂੰ ਪੜ੍ਹਦੇ ਹੋ ਉਹਨਾਂ ਨਾਲ ਕੋਈ ਵਾਕਿਆ ਕੋਈ ਐਵੇਂ ਦਾ ਹੋਇਆ ਜਾਂ ਖੇਲਦੇ ਖੁੱਲਦੇ ਹੋ ਜਿਨ੍ਹਾਂ ਨਾਲ? ਉਹ ਖੇਡਦੇ ਖੂਡਦੇ ਸੀ ਉਸ ਵੇਲੇ ਦੇਸੀ ਖੇਡਾਂ ਸਨ। ਕੋਈ ਜਿਹੜੀਆਂ ਹੁਣ ਨੇ ਖੇਡਾਂ ਇਹ ਹੈ ਸਨ ਕੋਈ ਨਾ ਬੱਲਾ ਜਾਂ ਹੁਣ ਜਿਹੜੇ ਖੇਡਦੇ ਨੇ ਮੁੰਡੇ ਇਹ ਖੇਡਾਂ ਕੋਈ ਨਹੀਂ ਸਨ। ਉਸ ਵੇਲੇ ਇਹ ਹੀ ਖੇਡ ਸੀ ਬਈ ਰਲ ਕੇ ਖੇਡਣਾ ਤੇ ਮਿੱਟੀ ਖੇਡਣੀ, ਭੱਜਣਾ, ਲੁਕ ਜਾਣਾ, ਉਹ ਲੱਭਣੇ ਇੱਕ ਦੂਜੇ ਨੂੰ ਬਈ ਉਹ ਕਿੱਧਰ ਗਏ ਨੇ ਕਿੱਧਰ ਆਏ ਨੇ। ਉਹਨੂੰ ਪਹਿਲੋਂ ਜਿਹਦੇ ਸਿਰ ਮਿੱਟੀ ਹੋਣੀ ਉਹਨੂੰ ਹੱਥ ਲਾਉਣ ਘੱਲ ਛੱਡਣਾ ਤੇ ਆਪ ਭੱਜ ਭੁੱਜ ਕੇ ਜਾ ਕੇ ਲੁਕ ਲੱਕ ਜਾਣਾ। ਉਸ ਵੇਲੇ ਇਹ ਕੰਮ ਹੁੰਦੇ ਸਨ। ਸਹੀ। ਅੱਛਾ ਬਜ਼ੁਰਗੋ 47 ਤੋਂ ਪਹਿਲਾਂ ਜਿਹੜੇ ਸਿੱਖ ਜਦੋਂ ਇਹ ਜਾੜੇ ਹੋਏ ਨੇ ਸ਼ੁਰੂ ਉਦੋਂ ਇੱਥੋਂ ਨਿਕਲੇ ਨੇ ਪਿੰਡ ਜਾਂ ਪਹਿਲਾਂ ਜਾਣ ਲੱਗ ਪਏ ਹਾਂ? ਜਦੋਂ ਸੰਨ 47 ਨਾ ਉਦੋਂ ਹੀ ਨਿਕਲੇ ਨੇ ਉਹ ਪਹਿਲਾਂ ਐਨ ਵਕਤ ਜਦੋਂ ਮਤਲਬ ਵੀ ਐਨ ਵਕਤ ਤੇ ਇੱਥੇ ਜਿਹੜੇ ਰਹਿੰਦੇ ਆ ਸਿੱਖ ਜਾਂ ਖੱਤਰੀ ਜਾਂ ਜਿਹੜੇ ਦੂਸਰੇ ਜਿਹੜੇ ਵੀ ਗੈਰ ਮਜ਼ਹਬ ਸਨ ਤੇ ਉਹ ਜਦੋਂ ਇੱਧਰੋਂ ਗਏ ਨੇ ਉਹਨਾਂ ਕੋਲ ਨੁਕਸਾਨ ਤਾਂ ਨਹੀਂ ਹੋਇਆ ਪਿੰਡ 'ਚ ਜਾਂ ਉਹਨਾਂ ਘਰਾਂ ਨੂੰ ਅੱਗ ਲਾਈ ਕੋਈ ਮਸਲਾ ਕੋਈ ਦੱਸੋ? ਉਹ ਜਿਸ ਵੇਲੇ ਗਏ ਨੇ ਨਾ ਉਸ ਵੇਲੇ ਕੋਈ ਨੁਕਸਾਨ ਨਹੀਂ ਉਹਨਾਂ ਦਾ ਹੋਇਆ। ਹਾਂਜੀ ਬਿਲਕੁਲ ਅਮਲਾ ਮਾਨ ਉਹ ਨਾ ਆਪਣਾ ਇੱਥੋਂ ਤੁਰ ਗਏ ਨੇ। ਹਾਂਜੀ ਤੇ ਉਹਨਾਂ ਜਾ ਕੇ ਤੇ ਫਿਰ ਸੱਚਾ ਸੌਦਾ ਆਉਂਦੇ ਸਨ ਝੂਠ ਕਾਣੇ ਕੋਲ। ਹਾਂਜੀ ਹਾਂਜੀ ਸੱਚਾ ਸੌਦਾ ਉੱਥੇ ਜਾ ਡੇਰਾ ਉਹ ਸਿੱਖਾਂ ਦਾ ਉੱਥੇ ਮਰਕਜ਼ ਸੀ। ਉੱਥੇ ਸਾਰੇ ਸਿੱਖ ਜਿਹੜੇ ਨਾ ਇਸ ਇਲਾਕੇ ਦੇ ਉੱਥੇ ਇਕੱਠੇ ਹੋਏ ਸਨ। ਅੱਛਾ ਇਹ ਸਿੱਖ ਜਿਹੜੇ ਵੱਡੇ ਘਰ ਜਿਹਨਾਂ ਘੋੜੀਆਂ ਸਨ ਇਹ ਤੁਹਾਨੂੰ ਯਾਦ ਹੋਣਾ ਕੀ ਆਪਣਾ ਲੈ ਕੇ ਨਿਕਲੇ ਜਾਣ ਲੱਗੇ? ਇਹ ਕੋਈ ਘੋੜੀਆਂ ਲੈ ਕੇ ਨਿਕਲੇ ਸਨ, ਘੋੜੀਆਂ ਤੇ ਗਏ ਸਨ ਤੇ ਕੁਝ ਪੈਦਲ ਗਏ ਸਨ। ਉਹ ਘੋੜੀਆਂ ਤੇ ਗਏ ਸਨ। ਸਹੀ। ਅੱਛਾ ਬਾਬਾ ਜਿਵੇਂ ਅਸੀਂ ਇੱਥੇ ਕੋਈ ਸਾਡੇ ਸਹਿੰਦਾ ਘਰ ਹੋਵੇ ਜਿਹਨੇ ਕੋਈ 10 ਪੈਲੀਆਂ ਜਾਂ ਕੋਈ ਮਰੱਬਾ ਜਾਂ 2 ਮਰੱਬੇ ਜਿਵੇਂ ਅਸੀਂ ਨਾਲ ਕੰਮਾਂ ਰੱਖਣੇ ਆ ਉਹਨਾਂ ਨਾਲ ਕੋਈ ਐਵੇਂ ਮੁਲਾਜ਼ਮ ਰੱਖੇ ਸਨ ਸਿੱਖਾਂ ਨੇ? ਬੇਸ਼ੱਕ ਮੁਲਾਜ਼ਮਾਂ ਉਹਨਾਂ ਦੇ ਨਾਲ ਤੁਹਾਨੂੰ ਪਤਾ ਕਿਹੜਾ ਸਾਈ ਰੱਖੇ ਸਨ। ਕੋਈ ਨਾਂ ਨੂੰ ਯਾਦ ਹੈ ਉਹਨਾਂ ਨੂੰ? ਕਿਹਦਾ ਨਾ ਸਾਈਆਂ ਦਾ ਨਾਂ ਯਾਦ ਹੈ। ਕਿਹੜਾ ਹੁੰਦਾ ਸੀ ਉਹਨਾਂ ਨਾਲ ਕਿਹਦੇ ਨਾਲ? ਇੱਕ ਦੇ ਨਾਂ ਜਾਗਰੀ ਸੀ ਸਾਈ। ਅੱਛਾ ਜੀ। ਉਹ ਨੰਦ ਸਿੰਘ ਕੇ ਨਾਲ ਸੀ। ਅੱਛਾ ਜੀ। ਅੱਛਾ ਤੇ ਇੱਕ ਦੇ ਨਾਂ ਨਵਾਬ ਸਾਈ ਸੀ ਉਹ ਖੀਵਾ ਸਿੰਘ ਕੇ ਨਾਲ ਸੀ। ਅੱਛਾ ਜੀ। ਹਾਂ ਇਹ ਪੱਠੇ ਪੁੱਠੇ ਪਾਉਂਦੇ ਜਾਂ ਪੱਠੇ ਪਾਉਂਦੇ ਸਨ? ਮੱਝਾਂ ਕਿੰਨੀਆਂ ਕੋਈ ਇਹਨਾਂ ਦੀਆਂ ਪਤਾ ਜੀ ਕਿੰਨੀ ਮੱਝੀ ਉਹਨਾਂ ਦੀਆਂ ਕੋਲ ਉਸ ਵੇਲੇ ਹੈ ਸਨ ਕੋਈ ਖੀਵਾ ਸਿੰਘ ਕੋਲ ਮੱਝੀ ਵੀ ਚੰਗੀਆਂ ਸਨ
ਯਾਨੀ 20 ਤਰੀਕ 20-25 ਮੱਝੀ ਸਨ ਖੀਵਾ ਸਿੰਘ ਕੋਲ ਤੇ ਬੜੀਆਂ ਚੰਗੀਆਂ। ਤੇ ਇਹ ਨੰਦ ਸਿੰਘਾਂ ਕੋਲ ਵੀ ਮਾਲ ਢੇਰ ਸਾਰਾ ਸੀ। ਅੱਗੋਂ ਪੁੱਤਰ ਉਹਦੇ ਵੱਖਰੇ ਹੋਏ ਸਨ ਤੇ ਉਹਨਾਂ ਫਿਰ ਵੱਖਰਿਆਂ ਵੀ ਨਾ ਆਪਣਾ ਵਾਵਾ ਹਵੇਲੀ ਉਹਨਾਂ ਦੀ ਬੜੀ ਵੱਡੀ ਸਾਰੀ ਸੀ ਪਿੰਡੋਂ ਲਾਂਦੇ ਪਾਸੇ। ਉੱਥੇ ਸਾਰੇ ਉਹ ਨਾ ਮਾਲ ਉਹਨਾਂ ਦਾ ਹੁੰਦਾ ਸੀ। ਉੱਥੇ ਘੋੜੀਆਂ ਵੀ ਹੁੰਦੀਆਂ ਸਨ, ਉੱਥੇ ਮਾਲ ਵੀ ਉਹਨਾਂ ਦਾ ਹੋਣਾ। ਅੱਛਾ ਬਜ਼ੁਰਗੋ, ਇੱਥੇ ਉਦੋਂ ਫਸਲਾਂ ਕਿਹੜੀਆਂ ਕੁੜੀਆਂ ਹੁੰਦੀਆਂ ਜ਼ਿਆਦਾ? ਫਸਲਾਂ ਉਸ ਵੇਲੇ ਕਪਾਹ ਵੀ ਹੋ ਜਾਂਦੀ ਸੀ। ਹਾਂਜੀ। ਤੇ ਮੁੰਜੀ ਵੀ ਹੁੰਦੀ ਸੀ, ਕਣਕ ਵੀ ਹੁੰਦੀ ਸੀ। ਤੇ ਉਹ ਕੀ ਲਾਉਂਦੇ ਹਾਂ ਫਸਲਾਂ ਫਿਰ ਉਹ, ਜਾਂ ਆਪਾਂ ਮੁਸਲਮਾਨ ਦੇ ਜਿਹੜੇ ਫਰਾਂ ਨਾਲ ਕੀ ਲਾਉਂਦੇ ਹਾਂ ਜ਼ਿਆਦਾਤਰ? ਸਾਰੇ ਬਸ ਮਕਈ ਵੀ ਲਾਉਂਦੇ ਹਾਂ? ਨਹੀਂ, ਮਕਈ ਉਸ ਵੇਲੇ ਘੱਟ ਲਾਉਂਦੇ ਸਨ ਲੋਕ। ਉਸ ਵੇਲੇ ਪੱਠਿਆਂ ਵਾਸਤੇ ਜਵਾਰਾਂ ਕੱਢਣੀਆਂ। ਅੱਛਾ ਜੀ। ਹੈਂ ਤੇ ਕਮਾਦ ਡੰਗਰਾਂ ਵਾਸਤੇ ਵੀ ਵੱਢ ਕੇ ਪਾਉਣਾ, ਪੀੜਨਾ ਵੀ। ਤੇ ਫਿਰ ਉਸ ਤੋਂ ਬਾਅਦ ਵਿੱਚ ਮੁੰਜੀ ਲਾਣੀ। ਤੇ ਮੁੰਜੀ ਸਿੱਖ ਲਾਉਂਦੇ ਰਹੇ ਨੇ, ਲਾਭਾਂ ਆਪ ਪੱਟਦੇ ਰਹੇ ਨੇ। ਅਸੀਂ ਵੀ ਲਾਭਾਂ ਆਪ ਹੀ ਪੱਟਦੇ ਸਨ ਤੇ ਉਹ ਵੀ ਆਪ ਹੀ ਪੱਟਦੇ ਸਨ। ਤੇ ਕੱਦੂ ਸਾਰਾ ਹਲਾਂ ਨਾਲ ਕੱਦੂ ਕਰਦੇ। ਉਦੋਂ ਕਦੀ ਟਰੈਕਟਰ ਕਿਸੇ ਕੋਲ ਹੈ ਹੀ ਨਹੀਂ ਸੀ ਸੁਣਿਆ? ਟਰੈਕਟਰ ਹੈ ਸੀ ਕੋ ਨਾ ਉਸ ਵੇਲੇ, ਪਤਾ ਨਹੀਂ ਸੀ ਟਰੈਕਟਰ ਵੀ ਪਤਾ ਹੀ ਨਹੀਂ। ਮੁਕੰਮਲ ਇਹ ਸੀ। ਹਾਂ, ਇਹਦੇ ਮਾਰਦੇ ਹਾਂ। ਹੁਣ ਕਰਕੇ ਤੇ ਝੋਟੀਆਂ ਕਈਆਂ ਜੋਈਆਂ ਹੁੰਦੀਆਂ ਹਾਂ ਅੱਗੇ। ਝੋਟੀਆਂ ਵੀ ਕੋਈ ਨਹੀਂ ਸਨ ਉਸ ਵੇਲੇ ਹੁੰਦੀਆਂ। ਉਸ ਵੇਲੇ ਮਾਲ ਚੋਖਾ ਹੁੰਦਾ ਸੀ। ਸਿਰਫ ਢੱਗੇ ਹੀ ਹੁੰਦੇ ਅੱਗੇ ਜੋਗ ਅੱਗੇ। ਢੱਗੇ। ਅੱਛਾ। ਢੱਗੇ ਜਾਂ ਸੱਡੇ। ਅੱਛਾ। ਤੇ ਜਿਹੜੇ ਆਪਣੀ ਫਸਲ ਜਿਨ੍ਹਾਂ ਦੀ ਹੁਣ 10 ਮਰਬੇ ਪੈਲੀ ਹੈ, ਉਹਨੇ ਮੂੰਜੀ ਕਣਕ ਹੋ ਗਈ 1000 ਮਣ, ਘਰ ਵਾਸਤੇ ਰੱਖ ਕੇ ਬਕਾਇਆ ਕਿੱਥੇ ਕਰਦੇ ਹਨ? ਬਕਾਇਆ ਉਹ ਲੈ ਜਾਂਦੇ ਸਨ ਹਾਫਸਾਬਾਦ ਮੰਡੀ ਹੁੰਦੀ ਦਾਣਾ? ਹਾਫਸਾਬਾਦ ਮੰਡੀ, ਦਾਣਾ ਮੰਡੀ। ਅੱਛਾ। ਨਸ਼ਹਿਰੇ ਜਾਂ ਇੱਧਰ ਲਾਗੇ ਹੋਰ ਕੋਈ ਨਹੀਂ ਸੀ ਮੰਡੀ? ਇਹ ਮੰਡੀ ਹੋਰ ਕੋਈ ਨਹੀਂ ਸੀ, ਹਾਫਸਾਬਾਦ ਦੇ ਜਾਂਦੇ। ਕੋਈ ਲੱਗਦੀ ਸੀ ਹਾਫਸਾਬਾਦ। ਇਹਨਾਂ ਕੁ ਜਿਵੇਂ ਗੁਜਰਾਂ ਵਾਲਾ ਹਾਫਸਾਬਾਦ ਇੰਨਾ ਕੁ ਹੋਣਾ ਇੱਧਰ ਨੂੰ? ਨਹੀਂ, ਹਾਫਸਾਬਾਦ ਨਜ਼ਦੀਕ ਸੀ, ਗੁਜਰਾਂ ਵਾਲਾ ਦੂਰ ਸੀ। ਅੱਛਾ। ਹਾਫਸਾਬਾਦ ਮੇਰੇ ਖਿਆਲ ਇੱਥੋਂ ਸ਼ੁਰੂ ਹੋ ਜਾਂਦੀ ਨਾ ਸਰਹੱਦ ਪਰਾਂ ਨੂੰ। ਹਾਫਸਾਬਾਦ ਜ਼ਿਲ੍ਹੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਅੱਗੇ ਆਪਾਂ ਗੱਲ ਕਰਨ ਦੇ ਸਾਂ ਕਿ ਜੋ ਇੱਥੋਂ ਨਿਕਲੇ ਨੇ ਸਿੱਖ, ਉਹਨਾਂ ਦੇ ਪਿੰਡ ਵਾਲਿਆਂ ਹਮਲਾ ਤਾਂ ਨਹੀਂ ਕੀਤਾ ਇੱਥੇ ਨਿਕਲਣ ਲੱਗਿਆ? ਨਹੀਂ, ਕੋਈ ਹਮਲਾ ਨਹੀਂ ਕੀਤਾ। ਉਹਨਾਂ ਕੋਈ ਸ਼ੈਵਾਂ ਖੋਈਆਂ ਹੋਣ? ਕੋਈ ਨਾ ਉਸ ਵੇਲੇ ਕੋਈ ਸ਼ੈਵਾਂ ਨਹੀਂ ਖੋਈਆਂ। ਅੱਛਾ। ਜਦੋਂ ਨਿਕਲ ਗਏ ਨੇ ਨਾ ਤੇ ਟੁਰ ਗਏ ਨੇ ਉਧਰ, ਤੇ ਉਦੋਂ ਪਿੱਛੇ ਫਿਰ ਲੁੱਟ ਮਾਰ ਇੱਥੇ ਸ਼ੁਰੂ ਹੋਈ ਹੈ। ਜਿਹੜੇ ਉਹਨਾਂ ਦੇ ਘਰਾਂ ਵਿੱਚ ਜੋ ਸਮਾਨ ਜਿਹਦੇ ਕੋਥੀਆ ਲੈ ਗਿਆ ਲੈ ਗਿਆ। ਅੱਛਾ। ਸਹੀ। ਤੇ ਉਹ ਜਿਹੜੇ ਇੱਥੇ 2-4-10 ਘਰ ਜਿੰਨੇ ਵੀ ਸਨ, ਭਲਾ ਇੱਥੋਂ ਇਕੱਠੇ ਨਿਕਲ ਕੇ ਗਏ ਜਾਂ ਵੱਖਰਾ ਘਰ ਜਾਂਦਾ ਰਿਹਾ ਜਿਵੇਂ? ਨਹੀਂ, ਉਹ ਇਕੱਠੇ ਨਿਕਲ ਕੇ ਨਹੀਂ ਗਏ। ਆਇਆ ਉਹਦੇ ਨਾਲ ਗਏ? ਥੋੜੀ ਦੱਸੋ ਵੀ ਗੱਲ। ਉਹ ਇਕੱਠੇ ਨਿਕਲ ਕੇ ਨਹੀਂ ਗਏ। ਉਹ ਇਸ ਤਰ੍ਹਾਂ ਹੀ ਗਏ ਨੇ ਬਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸਾਂ ਇੱਥੇ ਨਹੀਂ ਰਹਿਣਾ। ਤੇ ਉਹ ਅਡੋਲ ਹੀ ਨਾ ਦੁੱਧਾਂ ਦੇ ਵਿੱਚ ਹੀ ਮਧਾਣੀਆਂ ਪਈਆਂ ਨੇ। ਤੇ ਉਹ ਛੱਡ ਕੇ ਮਧਾਣੀਆਂ ਤੇ ਉਹ ਆਪਣਾ ਉਹ ਇੱਥੋਂ ਨਿਕਲ ਗਏ ਨੇ, ਟਾਰੀਆਂ ਬਣ ਗਏ ਨੇ। ਘੋੜੀਆਂ ਤੋਂ ਇਲਾਵਾ ਸਾਰਾ ਕੁਝ ਇੱਥੇ ਛੱਡ ਗਏ ਜੀ ਭਰੇ ਘਰ, ਜਿਵੇਂ ਆਪਾਂ ਉਧਰੋਂ ਮੁਸਲਮਾਨ ਆਏ ਨੇ ਸਾਰੇ ਛੱਡ ਕੇ। ਜੀ ਆ। ਤੇ ਘੋੜੀਆਂ ਜਿਹੜੀਆਂ ਸਨ ਉਹ ਆਪਣੀਆਂ ਲੈ ਗਏ ਸਨ। ਗੱਡੇ ਵੀ ਉਹਨਾਂ ਦੇ ਹੋਣੇ ਨੇ? ਨਹੀਂ, ਗੱਡਾ ਕੋਈ ਨਹੀਂ ਸੀ ਉਸ ਵੇਲੇ। ਅੱਛਾ। ਉੱਥੇ ਚਲੇ ਗਏ? ਤੇ ਉੱਥੇ ਜਾ ਕੇ ਆਪਣੇ ਪਿੰਡ ਨਹੀਂ ਆਉਂਦੇ ਰਹੇ? ਸੱਚੇ ਸੌਦਿਆਂ ਕੋਈ ਮਹੀਨਾ ਵੀ ਉੱਥੇ ਰਹੇ ਹੋਣੇ ਨੇ? ਨਹੀਂ, ਆਪਣਾ ਪਿੱਛੇ ਖਾਣ ਪਾਣ ਪੀਣ ਵਾਸਤੇ ਲੈਣ ਵਾਸਤੇ? ਨਹੀਂ। ਉੱਥੇ ਜਦੋਂ ਗਏ ਨੇ ਉਹ ਤੋਂ ਪਿੱਛੇ ਫਿਰ ਉਹ ਪਿੰਡ ਨਹੀਂ ਆ ਕੇ ਉਹ ਖਾਣ ਪੀਣ ਵਾਸਤੇ ਇੱਥੋਂ ਸ਼ਾਇਦ ਕੋਈ ਨਹੀਂ ਲਗਾਏ। ਅੱਛਾ। ਉੱਥੋਂ ਫਿਰ ਉਹ ਇੰਡੀਆ ਚਲੇ ਗਏ ਜਦੋਂ ਵੀ ਗਏ ਹੋਣਗੇ? ਉੱਥੋਂ ਇੰਡੀਆ 'ਚ ਟੁਰ ਗਏ। ਅੱਛਾ। ਸਹੀ ਹੋ ਗਿਆ। ਤੇ ਬਜ਼ੁਰਗੋ, ਜਦੋਂ ਇੰਡੀਆ ਚਲੇ ਗਏ ਨੇ 47 ਤੋਂ ਬਾਅਦ, ਜਦੋਂ ਵੰਡ ਹੋ ਗਈ, ਪਾਕਿਸਤਾਨ ਲੈਦਾ ਹੋ ਗਿਆ, ਇੰਡੀਆ ਲੈਦਾ ਹੋ ਗਿਆ, ਉਹ 47 ਤੋਂ ਬਾਅਦ ਫਿਰ ਆਪਣਾ ਪਿੰਡ ਵੇਖਣ ਕੋਈ ਸਿੱਖ ਆਇਆ ਉਹਨਾਂ 'ਚ? ਕੋਈ ਇੱਥੇ ਪਿੰਡ 'ਚ ਆਏ ਨੇ ਇੱਥੋਂ ਦੇ ਰਹਿਣ ਵਾਲੇ ਜਿਹੜੇ ਉੱਧਰ ਦੇ ਨੇ ਸਿੱਖ? ਇੱਕ ਆਇਆ ਪਿਛਾ ਜਾਏ। ਹਾਂਜੀ। ਕੀ ਕੌਣ ਆਇਆ ਸੀ? ਉਹਦੇ ਨਾਂ ਦਾ ਨਹੀਂ ਪਤਾ। ਉਹ ਆਇਆ ਸੀ ਤੇ ਉਹ ਆਇਆ ਤੇ ਸੀ ਨਨਕਾਣੇ ਆਇਆ ਸੀ। ਪਿੰਡ ਉਹਦਾ ਸੀ? ਵੈਸੇ ਪਿੰਡ ਉਹਦਾ ਇਹ ਸੀ ਤੇ ਉਹ ਇੱਥੋਂ ਦਾ ਜੰਮ ਵੀ ਨਹੀਂ ਸੀ। ਅੱਛਾ। ਉਹ ਆਪਣੇ ਯਾਨੀ ਉਹਦੇ ਪਿਓ ਰਹੀ ਦਾਦੇ ਇੱਥੋਂ ਦੇ ਹੋਣਗੇ? ਉਹ ਇੱਥੋਂ ਦੇ ਸਨ। ਅੱਛਾ। ਉਹ ਨਨਕਾਣੇ ਆਇਆ ਸੀ ਤੇ ਨਨਕਾਣੇ ਇੱਕ ਬੰਦਾ ਗਿਆ ਆਇਆ ਸੀ ਛੀਨਿਆਂ ਦਾ। ਅੱਛਾ ਜੀ। ਉਹਦਾ ਕੁਬੇਲੀ ਇੱਕ ਨਨਕਾਣੇ ਆਇਆ ਸੀ ਸਿੱਖ। ਉੱਥੇ ਉਹ ਜਿਹੜਾ ਸਿੱਖ ਛੀਨਿਆਂ ਦਾ ਸੀ ਨਾ, ਉਹ ਤੇ ਜਿਹੜਾ ਇਹ ਸਾਡੇ ਪਿੰਡ ਦਾ ਨੱਥੂ ਸਿਵੀਏ ਦਾ ਸੀ ਨਾ, ਉਹ ਦੋਵੇਂ ਇਕੱਠੇ ਸਨ ਆਏ, ਜਿਵੇਂ ਉਹ ਦੋਵੇਂ ਇਕੱਠੇ ਉੱਧਰੋਂ ਹਿੰਦੁਸਤਾਨ ਨੂੰ ਆਏ ਸਨ। ਉਹ ਜਿਹੜਾ ਸਾਡੇ ਪਿੰਡ ਵਾਲਾ ਸੀ ਨਾ, ਉਸ ਆਖਿਆ ਬਈ ਸਾਡਾ ਪਿੰਡ ਸਾਡੇ ਬਜ਼ੁਰਗ ਨਾਂ ਲੈਂਦੇ ਹੁੰਦੇ ਸਨ ਬਈ ਨੱਥੂ ਸਿਵੀਆ ਸੀ। ਉਹ ਛੀਨਿਆਂ ਵਾਲਾ ਮੁੰਡਾ ਜਿਹੜਾ ਗਿਆ ਸੀ ਨਾ ਉੱਥੇ ਉਹਨਾਂ ਨੂੰ ਮਿਲਣ ਵਾਸਤੇ, ਉਸ ਆਖਿਆ ਨੱਥੂ ਸਿਵੀਆ ਆਓ ਤੁਹਾਨੂੰ ਮੈਂ ਵਿਖਾ ਲਿਆਉਣਾ ਵਾ। ਉਹ ਗੱਡੀ ਦੇ ਵਿੱਚ ਬਹਿ ਕੇ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਮੈਂ ਇੱਥੇ ਬੋਰਡ ਦੇ ਹੇਠ ਬੈਠਾਇਆ ਸਾਂ। ਉਹ ਇੱਥੇ ਆ ਉਤਰੇ ਨੇ। ਉਹ ਇੱਥੇ ਉਤਰ ਕੇ ਨਾ ਤੇ ਉਹ ਸਾਨੂੰ ਹੱਥ ਬੰਨ੍ਹ ਕੇ ਨਾ ਤੇ ਮੇਰੇ ਗੋਡਿਆਂ ਨੂੰ ਹੱਥ ਲਾਏ, ਲਾ ਕੇ ਤੇ ਉਹ ਸਾਫ ਸਲਾਮਤ ਲੈ ਕੇ ਨਾ ਤੇ ਉਸ ਆਖਿਆ ਬਾਬਾ ਜੀ ਮੈਂ
ਜਿਹੜਾ ਤੁਹਾਡਾ ਇੱਥੇ ਬਲਕਾਰ ਸਿੰਘ ਸੀ ਨਾ, ਸਰਦਾਰ ਆਨੰਦ ਸਿੰਘ ਦਾ ਪੁੱਤਰ, ਅੱਛਾ ਜੀ। ਮੈਂ ਉਹਦਾ ਪੋਤਰਾ ਹਾਂ ਬਲਕਾਰ ਸਿੰਘ ਦਾ। ਅੱਛਾ ਅੱਛਾ। ਹੈ ਤੇ ਮੈਂ ਆਪਣਾ ਪਿੰਡ ਵੇਖਣ ਆਇਆ, ਉਂਝ ਮੈਂ ਜੰਮ ਉਧਲੇ ਹੀ ਆ ਇੰਡੀਆ ਦੇ। ਆਪਣੇ ਮਾਂ ਪਿਓ ਦਾ ਦਾਦਿਆਂ ਦਾ ਵੇਖਣ ਆਇਆ। ਆ ਮੈਂ ਆਪਣੇ ਉਹ ਦਾਦਿਆਂ ਦਾ ਨਾ, ਆਪਣਿਆਂ ਦਾ, ਚਾਚਿਆਂ ਬਾਬਿਆਂ ਦਾਦਿਆਂ ਦਾ ਨਾ ਪਿੰਡ ਵੇਖਣ ਆਇਆ। ਉਹਨਾਂ ਨੂੰ ਆਖਿਆ ਜੋ ਆਇਆ ਨੂੰ ਸਦਕੇ ਆਇਆ ਨੂੰ ਆਓ ਬਈ। ਉਹਨਾਂ ਨੂੰ ਪਾਣੀ ਸ਼ਾਣੀ ਪਿਆਇਆ ਸੀ ਤੇ ਉਹ ਇੱਥੇ ਮੁੜ ਬੈਠੇ ਰਹੇ ਸਨ। ਉਹਨਾਂ ਨੂੰ ਸਾਰਾ ਦੱਸਿਆ ਤੁਸੀਂ ਤੁਹਾਡੀ ਪੈਲੀਆਂ ਕਿੱਥੇ, ਤੁਹਾਡਾ ਘਰ ਕਿੱਥੇ? ਉਹ ਦੱਸਿਆ ਉਹਨਾਂ ਨੂੰ ਵੀ ਘਰ ਤੁਹਾਡਾ ਆਉ ਤੇ ਫਲਾਣੇ ਥਾਂ ਸੀ, ਆਹ ਭਾਵੇਂ ਤੁਹਾਡੀ ਇਸ ਪਾਸੇ ਸੀ, ਹਵੇਲੀ ਤੁਹਾਡੀ ਉਸ ਪਾਸੇ ਸੀ, ਤੇ ਪਿੰਡ ਆ ਤੁਹਾਡਾ ਨਸੂ ਸਿਵੀਆ ਸੀ। ਖੁਸ਼ ਹੋ ਗਿਆ ਹੋਣਾ ਤੇ ਉਹ ਆਪਣੇ ਥਾਂ ਬੜਾ ਖੁਸ਼ ਹੋਇਆ। ਆ ਤੇ ਫਿਰ ਉਸ ਦੱਸਦਾ ਰਿਹਾ ਮੈਨੂੰ, ਉਸ ਆਖਿਆ ਜਿਹੜਾ ਮੇਰਾ ਦਾਦਾ ਸੀ ਨਾ ਬਲਕਾਰ ਸਿੰਘ, ਉਹ ਉਧਰ ਜਾ ਕੇ ਸਰਪੰਚ ਹੋਇਆ ਹੈ। ਅੱਛਾ ਜੀ, ਸਰਪੰਚ ਬਣ ਗਿਆ ਉਹਦਾ? ਸਰਪੰਚ ਬਣਿਆ ਉਧਰ ਜਾ ਕੇ। ਤੇ ਜਿਹੜਾ ਮੈਂ ਉਹਨੂੰ ਮੁੜ ਪੁੱਛਦਾ ਰਿਹਾ ਨਾ ਬਈ ਮਲੂਕ ਸਿੰਘ, ਬੰਤਾ ਸਿੰਘ, ਮਲੂਕ ਸਿੰਘ ਮੈਂ ਕਿਹਾ ਸਾਡੇ ਨਾਲ ਰਲ ਕੇ ਪੜ੍ਹਦਾ ਸੀ, ਬੁੱਖੀ ਵੀ ਸਾਡੇ ਨਾਲ ਰਲ ਕੇ ਪੜ੍ਹਦਾ ਸੀ। ਤੇ ਉਹ ਮੈਂ ਆਖਿਆ ਜਿਹੜਾ ਜਰਨੈਲ ਸੀ ਉਹ ਘੁਲਦਾ ਸੀ। ਉਸ ਆਖਿਆ ਉਹ ਚਾਚਾ ਜੀ ਉਧਰ ਜਾ ਕੇ ਵੀ ਘੁਲਦਾ ਰਿਹਾ ਹੈ ਬਾਬਾ ਜੀ। ਤੇ ਜਿਹੜਾ ਮਲੂਕ ਸਿੰਘ ਹੈ ਨਾ ਉਹ ਖੈਰੀ ਮੇਰੀ ਹੈ। ਮਲੂਕ ਸਿੰਘ ਦਾ ਪਿਓ ਜਿਹੜਾ ਸੀ ਕਪੂਰ ਸਿੰਘ, ਉਹ ਫੌਤ ਹੋ ਗਿਆ ਹੈ, ਉਹ ਮਰ ਗਿਆ ਹੈ। ਤੇ ਮੇਰਾ ਜਿਹੜਾ ਦਾਦਾ ਸੀ ਬਲਕਾਰ ਸਿੰਘ, ਉਹ ਉਧਰ ਸਰਪੰਚ ਹੋਇਆ ਤੇ ਉਹ ਵੀ ਹੁਣ ਮਰ ਗਿਆ ਹੈ। ਹਾਂ ਤੇ ਬਾਅਦ ਵਿੱਚ ਮੈਨੂੰ ਪਤਾ ਲੱਗਾ ਹੈ ਫਿਰ ਇੱਥੇ ਸਿੱਖ ਆਏ ਸਨ ਡੋਗਰਾਂ ਵਾਲੇ ਦੇ। ਉਹਨਾਂ ਨੂੰ ਅਸਾਂ ਪੁੱਛਿਆ ਸੀ, ਉਹਨਾਂ ਆਖਿਆ ਸੀ ਇੱਥੇ ਆ ਕੇ ਤੇ ਦੱਸਿਆ ਸੀ ਵੀ ਜਿਹੜਾ ਉਹ ਤੁਹਾਡੇ ਨਾਲ ਰਲ ਕੇ ਪੜ੍ਹਦਾ ਸੀ ਨਾ ਮਲੂਕ ਸਿੰਘ, ਉਹ ਹੁਣ ਮੰਜੀ 'ਤੇ ਬੈਠਾ ਹੈ, ਮੰਜੀ ਤੋਂ ਨਹੀਂ ਹਲ ਸਕਦਾ। ਇਹਨਾਂ ਕੋ ਮਤਲਬ ਹੈ ਕਿ ਕਮਜ਼ੋਰਾ ਹੋ ਗਿਆ ਹੈ। ਸਹੀ ਹੋ ਗਿਆ। ਉਹਨਾਂ ਤੋਂ ਇਲਾਵਾ ਨਹੀਂ ਹੋਰ ਕੋਈ ਆਇਆ? ਨਹੀਂ, ਹੋਰ ਨਹੀਂ ਕੋਈ ਆਇਆ। ਉਦੋਂ ਇਲਾਵਾ ਸਾਡੇ ਪਿੰਡ ਦਾ ਬਜ਼ੁਰਗੋ ਕੋਈ ਛੋਟੀ ਜਿਹੀ ਹੋਰ ਤੁਹਾਡੇ ਨਾਲ ਗੱਲ ਕਰਨੀ ਕਿ ਤੁਸੀਂ ਜਿਨ੍ਹਾਂ ਨਾਲ ਤੁਹਾਡੇ ਯਾਰ ਦੋਸਤਾਂ ਖੇਡਦੇ ਹੋ, ਉਹਨਾਂ ਦਾ ਕੋਈ ਵਾਕਿਆ ਨਹੀਂ ਯਾਦ? ਉਹਨਾਂ ਨਾਲ ਤੁਸੀਂ ਲੜੇ ਹੋ ਕਦੀ, ਜਿਵੇਂ ਛੋਟੇ ਛੋਟੇ ਬੱਚੇ ਲੜਦੇ ਨੇ ਆਪਾਂ ਜੀ? ਨਹੀਂ, ਹੋਰ ਵਾਕਿਆ ਕੋਈ ਹੋਇਆ ਹੋਵੇ? ਉਹ ਵਾਕਿਆ ਉਸ ਵੇਲੇ ਕੋਈ ਨਹੀਂ। 10 ਸਾਲ ਦੇ ਹੋ ਜਦੋਂ? ਉਸ ਵੇਲੇ ਇੰਨਾ ਕੋਈ ਲੜਦਾ ਹੈ ਸੀ ਕੋਈ ਨਾ। ਬੱਚੇ ਜਿਹੜੇ ਯਾਰ ਬੇਲੀਆਂ ਕੋਈ ਹੁੰਦੀ ਨਾ ਬਾਤ ਘਾਟ। ਮੈਂ ਕੋਈ ਗੱਲ ਤੁਹਾਨੂੰ ਯਾਦ ਹੋਵੇ ਹਾਸੇ ਵਾਲੀ ਜਾਂ ਕੋਈ ਸੁਣਾ ਦਿਓ, ਕੋਈ ਛੋਟੇ ਮੋਟੇ? ਉਹ ਹਾਸੇ ਵਾਲੀ ਇਹ ਸੀ ਬਈ ਉਹ ਅਸੀਂ ਉਸ ਵੇਲੇ ਲੈ ਕੇ ਨਾ ਡੰਡੇ ਮਾਇਆ ਤੇ ਕੁੱਤਿਆਂ ਮਗਰ ਲੱਗ ਜਾਣਾ, ਕਤੂਰਿਆਂ ਦੇ ਮਗਰ ਭੱਜਿਆ ਫਿਰਨਾ। ਅੱਛਾ। ਤੇ ਉਹ ਨਸੇ ਹੋਰ ਕੌਣ ਨਾਲ ਤੁਹਾਡੇ ਇਹ ਕੰਮ ਕਰਦਾ ਸੀ? ਉਹ ਮਲੂਕ ਸਿੰਘ। ਅੱਛਾ। ਤੇ ਬੱਖੀ। ਅੱਛਾ, ਜਿੱਥੇ ਬੈਠੇ ਐਵੇਂ ਡੰਡੇ ਮਾਰੀ ਕੁੱਤਿਆਂ ਐਵੇਂ ਕੁੱਤਿਆਂ ਦੇ ਮਗਰ ਭੱਜਿਆ ਫਿਰਨਾ ਤੇ ਡੰਡੇ ਫੜੇ ਹੋਣੇ ਹੱਥ 'ਚ। ਸਹੀ। ਹਾਂ ਸਹੀ ਸਹੀ। ਅੱਛਾ, ਜਿਹੜੇ ਤੁਹਾਡੇ ਯਾਰ ਦੋਸਤ ਆ, ਹਾਂ, ਜਿਨ੍ਹਾਂ ਤੁਸੀਂ ਨਾਂ ਲੈਣ ਦੇ, ਇਹ ਅਗਰ ਜਿੰਦਾ ਹੋਣ ਜਾਂ ਉਹਨਾਂ ਦੇ ਇਲਾਜ ਜਿੰਦਾ ਕੁਝ ਕਹਿਣਾ ਚਾਹੋਗੇ? ਇਹ ਵੀਡੀਓ ਉਧਰ ਜਾਏਗੀ ਨਾ ਹੁਣ, ਉਹਨਾਂ ਨੂੰ ਕਹਿਣਾ ਚਾਹੁੰਦੇ, ਉਹਨਾਂ ਦੇ ਇਲਾਜ ਨੂੰ ਕੁਝ ਕਹਿਣਾ ਚਾਹੋ ਤੁਸੀਂ? ਉਹ ਕਹਿਣਾ ਇਹ ਚਾਹਾਂਗੇ ਵੀ ਉਹਨਾਂ ਕਿਵੇਂ ਸਾਨੂੰ ਤੁਹਾਡੇ ਨਾਲ ਕਾਲ ਕਰਨੀ ਆ? ਉਹ ਤੇ ਸਾਡਾ ਹੈ ਨਾ ਬਈ ਉਹ ਜੇ ਉਧਰ ਜਾਣ। ਉਹ ਜਿਹੜਾ ਮੁੰਡਾ ਇੱਥੇ ਆਇਆ ਵੀ ਸੀ ਨਾ, ਉਹਨੂੰ ਵੀ ਅਸਾਂ ਆਖਿਆ ਸੀ ਵੀ ਉਧਰ ਜਾ ਕੇ ਸਾਨੂੰ ਕਾਲ ਕਰੀ। ਅੱਗੋਂ ਉਹ ਡਰ ਗਿਆ ਇਸ ਚੀਜ਼ ਤੋਂ, ਜੇ ਉਹ ਕਾਲ ਕਰਨ ਨਾ ਤੇ ਉਹਨਾਂ ਨੂੰ ਉੱਥੇ ਉਹ ਦੂਜੇ ਮੁੜ ਜਿਹੜੇ ਨਾ ਹਕੂਮਤ ਜਿਹੜੀ ਨਾ ਉਹ ਤੰਗ ਕਰਦੀ ਹੈ। ਉਸ ਮੁੜ ਕਾਲ ਸਾਨੂੰ ਨਹੀਂ ਕੀਤੀ। ਅਸਾਂ ਵੀ ਕਾਲ ਨਹੀਂ ਕੀਤੀ। ਹੁਣ ਬਾਅਦ ਵਿੱਚ ਇੱਥੇ ਆਏ ਸਨ ਸਿੱਖ ਜਿਹੜੇ, ਉਹਨਾਂ ਨੂੰ ਅਸਾਂ ਪੁੱਛਿਆ ਤੇ ਉਹ ਸਾਨੂੰ ਠੀਕ ਨੇ। ਇੱਕ ਆਦਮੀ ਸਾਡਾ ਇੱਥੋਂ ਗਿਆ ਵੀ ਸੀ ਹਿੰਦੁਸਤਾਨ, ਤੇ ਉਹ ਸਿੱਖਾਂ ਨੂੰ ਮਿਲ ਕੇ ਵੀ ਆਇਆ ਸੀ। ਉਸ ਵੀ ਦੱਸਿਆ ਸੀ ਵੀ ਤੁਹਾਡੇ ਉਹ ਸਿਵੀਏ ਜਿਹੜੇ ਨੇ ਖੈਰੀ ਮੇਰੀ ਸੋਹਣਾ ਵਾਸਤੇ ਨਹੀਂ ਪਏ ਹੈ। ਤੇ ਉਹਨਾਂ ਦੀ ਜ਼ਾਤ ਵੀ ਸਿਵੀਏ ਸੀ ਨਾ, ਤੇ ਸਾਡੀ ਜ਼ਾਤ ਵੀ ਸਿਵੀਏ ਸੀ। ਅੱਛਾ ਅੱਛਾ ਅੱਛਾ। ਸਹੀ ਹੋ ਗਿਆ ਬਾਬਾ, ਬੜੀ ਮਿਹਰਬਾਨੀ। ਨਾਜ਼ਰੀਨ, ਮਜ਼ੀਦ ਵੀਡੀਓ 1947 ਦੇ ਬਾਰੇ ਵੇਖਣ ਵਾਸਤੇ, ਹਿਜਰਤ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਵੀ ਕਰ ਦਿਆ ਕਰੋ। ਅਗਰ ਤੁਸੀਂ ਵੀ ਆਪਣੇ ਬਜ਼ੁਰਗਾਂ ਦਾ, ਆਪਣੇ ਵੱਡਕਿਆਂ ਦਾ ਪਿੰਡ ਵੇਖਣਾ ਚਾਹੁੰਦੇ ਹੋ, ਔਰ ਆਪਣੇ ਬਜ਼ੁਰਗਾਂ ਦੇ ਪਿੰਡਾਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਸਾਨੂੰ ਕਮੈਂਟ 'ਚ ਜਿਹੜਾ ਹੈ ਉਹ ਆਪਣੀ ਰਾਏ ਦੇ ਦਿਆ ਕਰੋ, ਦੱਸ ਦਿਆ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਵੱਡਿਆਂ ਦਾ ਜਿਹੜਾ ਪਿੰਡ ਹੈ ਉਹ ਵਿਖਾਈਏ ਵੀ, ਅਤੇ ਉੱਥੋਂ ਦੇ ਬਜ਼ੁਰਗਾਂ ਕਿਸੇ ਦਾ ਇੰਟਰਵਿਊ ਕਰੀਏ, ਗੱਲਬਾਤ ਕਰੀਏ। ਅਤੇ ਮਿਲਦੇ ਇੱਕ ਅਗਲੀ ਨਵੀਂ ਵੀਡੀਓ ਨਾਲ। ਉਦੋਂ ਤੱਕ ਅੱਲਾ।